ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਨੀਲਮ ਕੌਰ, ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸੱਚੋ ਸੱਚ ਵਿੱਚ ਸਵਾਗਤ ਕਰਦੀ ਹਾਂ। ਤੇ ਇਸ ਵੇਲੇ ਤੁਹਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਮਿਹਰਬਾਨੀ। ਹਾਂਜੀ ਡਾਕਟਰ ਸਾਹਿਬ, ਅੱਜ 22 ਮਾਰਚ 2013 9 ਚੇਤ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਹੁਣ ਅਸੀਂ ਈਮੇਲ, ਫੋਨ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਇਹ ਮੈਸੇਜ ਪੰਜਾਬ ਸਪੈਕਟਰਮ ਵੈਬਸਾਈਟ ਤੇ ਲਖਵਿੰਦਰ ਸਿੰਘ ਅਤੇ ਜਗਦੀਪ ਸਿੰਘ ਸਿੰਧੂ ਔਰਾਂ ਦੇ ਨੇ। ਇਹਨਾਂ ਨੇ ਖਾਲਿਸਤਾਨ ਜਿੰਦਾਬਾਦ ਦਾ ਨਾਅਰਾ ਗੁਜਾਇਆ ਹੈ ਅਤੇ ਇਹ ਵੀ ਪੁੱਛਿਆ ਹੈ ਕਿ ਪੰਜਾਬ ਵਿੱਚ ਪ੍ਰੋਗਰਾਮ ਦੇਖਣ ਦਾ ਕੀ ਟਾਈਮ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਪੈਕਟਰਮ ਦਾ ਹਮੇਸ਼ਾ ਦੀ ਤਰ੍ਹਾਂ ਹੀ ਧੰਨਵਾਦ ਕਰਨਾ ਚਾਹੁੰਦਾ ਜੀ। ਉਹਨਾਂ ਨੇ ਇੱਕ ਪ੍ਰੋਗਰਾਮ ਅਜੇ ਕੱਲ੍ਹ ਹੀ ਅਪਲੋਡ ਕੀਤਾ ਹੈ ਆਪਣੇ ਸਾਈਟ ਤੇ, ਜਿਹੜਾ ਕਿ ਉਹਨਾਂ ਨੇ ਰਿਕਾਰਡ ਕੀਤਾ ਹੋਏਗਾ ਜਦੋਂ ਇੱਥੇ ਲਾਈਵ ਸਾਡਾ ਚੱਲਦਾ ਹੈ ਜੀ। ਤੇ ਉਸ ਦੇ ਉੱਤੇ ਇਹਨਾਂ ਦੇ ਲਖਵਿੰਦਰ ਸਿੰਘ ਔਰ ਦੂਸਰੇ ਮਿਸਟਰ ਸਿੱਧੂ ਉਹਨਾਂ ਦੇ ਕਮੈਂਟ ਨੇ ਜੀ। ਉਹਨਾਂ 'ਚ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਵੀ ਕਿਹਾ ਔਰ ਟਾਈਮ ਵੀ ਪੁੱਛਿਆ। ਸੋ ਟਾਈਮ ਤਾਂ ਕਿਉਂਕਿ ਅਸੀਂ ਜਿਹੜਾ 9.5 ਘੰਟੇ ਪਿੱਛੇ ਹੈ ਭਾਰਤ ਦੇ ਟਾਈਮ ਤੋਂ ਜੀ। ਸੋ ਉਸ ਲਿਹਾਜ਼ ਨਾਲ ਹੀ ਜਦੋਂ ਇੱਥੇ ਅਸੀਂ 8 ਤੋਂ 9 ਕਰਦੇ ਹਾਂ ਤੇ ਉਸ ਨੂੰ ਅੰਦਾਜ਼ਾ ਲਾ ਲਿਆ ਜਾਏ ਕਿ ਉੱਥੇ ਅਰਲੀ ਆਵਰਸ ਹੁੰਦੇ ਨੇ। ਪਰ ਕਿਉਂਕਿ ਜਦੋਂ ਸਾਡਾ ਰਿਪੀਟ ਹੁੰਦਾ ਰਾਤ ਇੱਥੇ 12 ਤੋਂ 1 ਜੀ, ਸੋ ਉੱਥੇ ਭਾਰਤ ਟਾਈਮ ਜਿਹੜਾ ਹੈ ਇਹ 9:30 ਤੋਂ 10:30 ਹੁੰਦਾ ਹੈ ਜੀ। ਸੋ ਮੇਰਾ ਖਿਆਲ ਹੈ ਇਹ ਟਾਈਮ ਜ਼ਿਆਦਾ ਸੂਟ ਕਰਦਾ ਹੈ। 9:30 ਤੋਂ 10:30 ਉਹ ਦੇਖ ਸਕਦੇ ਨੇ। ਇੱਕ ਵਾਰੀ ਫਿਰ ਦੁਪਹਿਰੇ ਰਿਪੀਟ ਹੈ ਜੀ, 12 ਤੋਂ 1 ਹੈ ਸ਼ਾਇਦ ਉਹ, ਤੇ ਉਹ ਵੀ ਤੁਸੀਂ ਉਸੇ ਹੀ 9.5 ਘੰਟੇ ਦੇ ਵਕਫੇ ਦੇ ਨਾਲ ਉਹਨੂੰ ਅੱਗੇ ਲਾ ਕੇ ਤੁਸੀਂ ਦੇਖ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਹਾਂਜੀ ਡਾਕਟਰ ਸਾਹਿਬ, ਇਹ ਮੈਸੇਜ ਬ੍ਰਲਿਸ ਬੈਲਜੀਅਮ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਹੈ। ਇਹਨਾਂ ਨੇ ਟੀਵੀ 84 ਵਿਸ਼ੇਸ਼ਕਾਰ ਪ੍ਰੋਗਰਾਮ ਸੱਚੋ ਸੱਚ ਨੂੰ ਇੱਕ ਆਦਰਸ਼ ਪ੍ਰੋਗਰਾਮ ਦੱਸਿਆ ਹੈ। ਇਹਨਾਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਸਪੇਨ ਦੀ ਸਰਕਾਰ ਨੇ ਦੁਨੀਆ ਭਰ ਦੇ ਯਹੂਦੀਆਂ ਨੂੰ ਸੱਦਾ ਦਿੱਤਾ ਹੈ ਕਿ ਲਗਭਗ 500 ਸਾਲ ਪਹਿਲਾਂ ਜਿਨ੍ਹਾਂ ਦੇ ਵਡੇਰੇ ਜ਼ਬਰਦਸਤੀ ਸਪੇਨ ਵਿੱਚੋਂ ਨਿਕਲਣ ਤੇ ਮਜਬੂਰ ਹੋਏ ਸਨ, ਉਹਨਾਂ ਨੂੰ ਸਪੇਨ ਦੀ ਸਿਟੀਜ਼ਨਸ਼ਿਪ ਅਤੇ ਪਾਸਪੋਰਟ ਦਿੱਤੇ ਜਾਣਗੇ। ਪਰ ਦੂਸਰੇ ਪਾਸੇ ਭਾਰਤ ਦੀ ਸਰਕਾਰ ਬਾਹਰਲੇ ਸਿੱਖਾਂ ਨੂੰ ਬਲੈਕਲਿਸਟ ਕਰ ਰਹੀ ਹੈ ਅਤੇ ਵੀਜ਼ਾ ਤੱਕ ਦੇਣ ਤੋਂ ਇਨਕਾਰੀ ਹੈ। ਸਿੱਖਾਂ ਨਾਲ ਇਸ ਹੱਦ ਤੱਕ ਦੁਸ਼ਮਣੀ ਦਾ ਕੀ ਕਾਰਨ ਹੈ? ਸਭ ਤੋਂ ਪਹਿਲਾਂ ਤਾਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਧੰਨਵਾਦ। ਉਹਨਾਂ ਨੇ ਬਰਸਲਸ ਬੈਲਜੀਅਮ ਤੋਂ ਸਾਨੂੰ ਯਾਦ ਕੀਤਾ ਜੀ। ਜੀਨੀਵਾ, ਬਰਸਲਸ, ਇਹਨਾਂ ਦੀ ਬੜੀ ਅਹਿਮੀਅਤ ਹੈ ਕਿਉਂਕਿ ਸੈਕੰਡ ਵਰਲਡ ਵਾਰ ਦੇ ਵੇਲੇ ਇਹਨਾਂ ਥਾਵਾਂ ਦੇ ਨਾਲ ਨਾਜ਼ੀਆਂ ਦੇ ਜ਼ੁਲਮਾਂ ਦੀ ਕਹਾਣੀ ਹੈ, ਕਿਤੇ ਮੁਸੋਲਿਨੀ ਦੇ ਫੌਜਾਂ ਦੇ ਜ਼ੁਲਮਾਂ ਦੀ ਕਹਾਣੀ ਹੈ ਜੀ। ਔਰ ਇਹੀ ਕਾਰਨ ਹੈ ਕਿ ਉਸ ਤੋਂ ਬਾਅਦ ਜਿਹੜੀਆਂ ਅੰਤਰਰਾਸ਼ਟਰੀ ਅਦਾਲਤਾਂ ਜਿਵੇਂ ਨਿਊਰਮਬਰਗ, ਜਿੱਥੇ ਉਹਨਾਂ ਨੇ ਜ਼ੁਲਮ ਕੀਤੇ, ਉੱਥੇ ਹੀ ਟਰਾਇਲ ਉਹਨਾਂ ਦੇ ਉੱਤੇ ਹੋਏ ਨਾਜ਼ੀਆਂ ਤੇ ਜੀ। ਔਰ ਅੱਜ ਵੀ ਬਰਸਲਸ ਹੋਏ, ਜਨੀਵਾ ਹੋਏ, ਕੋਈ ਹਿਊਮਨ ਰਾਈਟਸ ਕਮਿਸ਼ਨ ਦਾ ਹੈੱਡਕੁਆਰਟਰ ਹੈ, ਕਿਤੇ ਹੋਰ ਮਨੁੱਖੀ ਹੱਕਾਂ ਦੀਆਂ ਗੱਲਾਂ ਹੁੰਦੀਆਂ ਨੇ। ਸੋ ਬੈਲਜੀਅਮ ਦੇ ਇਸ ਬਰਸਲਸ ਤੋਂ ਵੀਰ ਗੁਰਪ੍ਰੀਤ ਸਿੰਘ ਹੋਰਾਂ ਨੇ ਲਿਖਿਆ ਸਾਨੂੰ। ਔਰ ਮੈਂ ਵੀ ਹੈਰਾਨ ਹੈ ਕਿ ਕਿਵੇਂ ਜਿਹੜੇ ਸਾਡੇ ਵੀਰ ਸਾਰੇ ਪਾਸੇ ਬੈਠੇ ਹੋਏ ਨੇ ਉਹ ਕਿੰਨੀ ਤਿੱਖੀ ਅੱਖ ਰੱਖਦੇ ਨੇ ਤੇ ਦੁਨੀਆ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਵੱਲ ਉਹਨਾਂ ਦਾ ਧਿਆਨ ਜਾਂਦਾ ਹੈ। ਇਹ ਖਬਰ ਮੈਂ ਵੀ ਦੇਖੀ, ਮੇਰਾ ਧਿਆਨ ਵੀ ਗਿਆ, ਪਰ ਮੈਂ ਉਹਨੂੰ ਇਸ ਡੂੰਘਾਈ ਨਾਲ ਨਹੀਂ ਦੇਖਿਆ ਜਿਵੇਂ ਇਹਨਾਂ ਨੇ ਉਸ ਨੂੰ ਦੇਖਿਆ ਵੀ ਔਰ ਉਹਨਾਂ ਨੂੰ ਕੰਪੇਅਰ ਵੀ ਕੀਤਾ ਜੀ। ਔਰ ਜਿਹੜਾ ਉਹਨਾਂ ਨੇ ਵੇਰਵਾ ਦਿੱਤਾ ਹੈ ਕਿ 500 ਸਾਲ ਪਹਿਲਾਂ ਜਿਹੜੀ ਸਟੋਰੀ ਸਪੇਨ ਦੀ ਹੈ, ਜਾਂ ਜਦੋਂ ਅਸੀਂ ਜ਼ੁਲਮਾਂ ਦੀ ਗੱਲ ਕਰਦੇ ਹਾਂ ਦੁਨੀਆ ਦੇ ਅੱਡ-ਅੱਡ ਹਿੱਸਿਆਂ 'ਚ ਜਿਹੜੀਆਂ ਨਵੀਆਂ ਤਾਕਤਾਂ ਆਈਆਂ, ਉਹਨਾਂ ਨੇ ਜਿਹੜੇ ਪੁਰਾਣੇ ਐਸਟੈਬਲਿਸ਼ ਲੋਕ ਸੀ ਉਹਨਾਂ ਦੇ ਉੱਤੇ ਜ਼ੁਲਮ ਢਾਏ, ਕਈਆਂ ਨੂੰ ਧਰਮ ਪਰਿਵਰਤਨ ਕਰਨ ਦੇ ਉੱਤੇ ਜਿਹੜਾ ਉਹਨਾਂ ਨੇ ਪੂਰਾ ਜ਼ੋਰ ਲਾਇਆ। ਜਿਹੜੇ ਬਦਲ ਗਏ ਉਹ ਬਦਲ ਗਏ, ਜਿਹੜੇ ਨਹੀਂ ਬਦਲੇ ਉਹਨਾਂ ਨੂੰ ਦੇਸ਼ ਛੱਡਣ ਤੇ ਮਜਬੂਰ ਹੋਣਾ ਪਿਆ। ਸਪੇਨ ਦਾ ਜਿਹੜਾ ਇਹ ਸਾਰਾ ਹਿੱਸਾ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਟੋਮੈਨ ਅੰਪਾਇਰ ਜਿਹਨੂੰ ਕਹਿੰਦੇ ਸੀ, ਉਹਨਾਂ ਦਾ ਬੜਾ ਲੰਬਾ ਵਕਤ ਉੱਥੇ ਜਿਹੜਾ ਉਹ ਬੋਲਬਾਲਾ ਰਿਹਾ, ਉਹਨਾਂ ਦਾ ਰਾਜ ਰਿਹਾ ਉਸ ਤੋਂ ਪਹਿਲਾਂ ਵੀ। ਸੋ ਲਗਭਗ 500-600 ਸਾਲ ਦੇ ਉਸ ਸਾਰੇ ਅਲਹੰਬਰਾ ਵਰਗੀਆਂ ਥਾਵਾਂ ਤੇ ਜਿੱਥੇ ਕਿ ਬੜੀ ਡਿਵੈਲਪਮੈਂਟ ਹੋਈ ਇਸਲਾਮਿਕ ਸਿਵਲਾਈਜੇਸ਼ਨ ਦੇ ਵੇਲੇ, ਜਦੋਂ ਕ੍ਰਿਸਚੀਅਨ ਰੈਨੇਸੈਂਸ ਹੋਈ, ਇਹ ਵਾਪਸ ਪਾਵਰ 'ਚ ਆਏ 15ਵੀਂ ਸਦੀ ਦੇ ਵਿੱਚ। ਇਹ ਉਹੀ ਸਦੀ ਹੈ ਜਦੋਂ ਕਿ 1469 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਨਨਕਾਣਾ ਸਾਹਿਬ। ਸੋ ਇਹ ਜਿਹੜੇ ਨਵੇਂ ਕ੍ਰਿਸਚੀਅਨ ਪਾਵਰ ਜਦੋਂ ਆਈ, ਖਾਸ ਤੌਰ ਤੇ ਕੈਥੋਲਿਕਸ, ਇਹਨਾਂ ਨੇ ਫਿਰ ਜਿਹੜੀਆਂ ਉੱਥੇ ਐਸਟੈਬਲਿਸ਼ਡ ਕੌਮਾਂ ਸੀ ਜਿਨ੍ਹਾਂ ਦੇ ਵਿੱਚ ਮੁਸਲਮਾਨ, ਯਹੂਦੀ
ਇਹਨਾਂ ਦੇ ਉੱਤੇ ਬਹੁਤ ਜ਼ੁਲਮ ਕੀਤੇ, ਉਹਨਾਂ ਨੂੰ ਜ਼ਬਰਦਸਤੀ ਕਨਵਰਟ ਕੀਤਾ ਜੀ। ਔਰ ਯਹੂਦੀ ਵੀ ਉਸ ਦੌਰ ਦੇ ਵਿੱਚ ਹੀ ਉਹਨੂੰ ਇਨਕੁਇਜ਼ੀਸ਼ਨ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਇਹ ਸਾਰਿਆਂ ਨੂੰ ਦੇਸ਼ ਛੱਡਣ ਤੇ ਮਜਬੂਰ ਹੋਣਾ ਪਿਆ, 1492 ਦੇ ਨੇੜੇ ਤੇੜੇ ਹੋਈ ਹੈ, ਉਹਦੇ ਵਿੱਚ ਉਸ ਵੇਲੇ ਦੇ ਸਪੇਨ ਦੇ ਵਿੱਚ 3 ਲੱਖ ਯਹੂਦੀ ਰਹਿੰਦੇ ਸਨ 15ਵੀਂ ਸਦੀ ਦੇ ਉਸ ਪੀਰੀਅਡ ਜਦੋਂ ਕਿ ਇਨਕੁਇਜ਼ੀਸ਼ਨ ਹੋਈ। ਤੇ ਅੱਜ ਇਹ ਹੈ ਕਿ 500 ਸਾਲ ਬਾਅਦ ਵੀ ਉੱਥੇ ਸਿਰਫ 40-50 ਹਜ਼ਾਰ ਯਹੂਦੀ ਨੇ ਸਪੇਨ 'ਚ। ਸੋ ਉਹਨਾਂ 3 ਲੱਖ ਚੋਂ ਜਿਹੜਾ 1/3 ਯਹੂਦੀ ਸੀ ਉਹ ਤਾਂ ਕਨਵਰਟ ਹੋ ਗਏ, ਉਹ ਤਾਂ ਕੈਥੋਲਿਕ ਬਣ ਗਏ, ਈਸਾਈ ਬਣ ਗਏ, ਕੁਛ ਮਾਰੇ ਗਏ। ਬਾਕੀ ਜਿਹੜੇ ਨੇ ਉਹਨਾਂ ਚੋਂ ਲਗਭਗ 1.5 ਲੱਖ ਦੇ ਕਰੀਬ ਜਿਹੜੇ ਨੇ ਉਹਨਾਂ ਨੇ ਆ ਕੇ ਸਿਆਸੀ ਪਨਾਹ ਲਈ ਆਟੋਮਨ ਅੰਪਾਇਰ, ਜਿਹਨੂੰ ਅੱਜ ਤੁਰਕੀ ਕਹਿੰਦੇ ਨੇ ਜਾਂ ਟਰਕੀ ਕਹਿੰਦੇ ਨੇ, ਔਰ ਨਾਰਥ ਅਫਰੀਕਾ ਦੇ ਵਿੱਚ। ਹੁਣ ਇਹ ਕਹਾਣੀ ਹਿਸਟਰੀ ਦੀਆਂ ਕਿਤਾਬਾਂ 'ਚ ਪਿਛਲੇ 500 ਸਾਲ ਤੋਂ ਸਾਰੇ ਪੜ੍ਹਦੇ ਆ ਰਹੇ ਨੇ ਕਿ ਇਨਕੁਇਜ਼ੀਸ਼ਨ ਦੇ ਵੇਲੇ ਕਿਵੇਂ ਮੁਸਲਮਾਨਾਂ ਤੇ ਜ਼ੁਲਮ ਹੋਏ, ਕਿਵੇਂ ਯਹੂਦੀਆਂ ਤੇ ਜ਼ੁਲਮ ਹੋਏ, ਔਰ ਕਿਵੇਂ ਜਿਹੜਾ ਉਹਨਾਂ ਨੇ, ਜਿਹਨੂੰ ਅੱਜ ਬੜਾ ਪੈਸੀਫਿਸਟ ਰਿਲੀਜਨ ਕਹਿ ਕੇ ਕ੍ਰਿਸਚੀਅਨਿਟੀ ਨੂੰ ਪ੍ਰੋਜੈਕਟ ਕੀਤਾ ਜਾਂਦਾ ਹੈ, ਪਰ ਇਹਨਾਂ ਨੇ ਵੀ ਕਿੰਨੇ ਜ਼ੁਲਮ ਕੀਤੇ ਹੋਏ ਨੇ। ਸੋ ਜ਼ਾਹਰ ਹੈ ਕਿ ਇਸ ਦਬਾਅ, ਹੁਣ ਕੋਈ ਦਬਾਅ ਤੇ ਨਹੀਂ ਹੈ, 500 ਸਾਲ ਪਹਿਲਾਂ ਕਿਸੇ ਦੇ ਬਜ਼ੁਰਗਾਂ ਨੇ ਕੀ ਕੀਤਾ ਉਹਦੇ ਲਈ ਤੁਸੀਂ ਅੱਜ ਵਾਲਿਆਂ ਨੂੰ ਤਾਂ ਨਹੀਂ ਜ਼ਿੰਮੇਵਾਰ ਠਹਿਰਾ ਸਕਦੇ, ਪਰ ਇਹ ਜਿਹੜਾ ਕਲੈਕਟਿਵ ਗਿਲਟ ਹੁੰਦਾ ਹੈ ਜਿਹਨਾਂ ਸੱਭਿਅਤਾਵਾਂ ਦੇ ਉੱਤੇ, ਕੌਮਾਂ ਦੇ ਉੱਤੇ, ਤੇ ਜਿਹੜੀਆਂ ਅਣਖ ਵਾਲੀਆਂ ਔਰ ਬਹਾਦਰ ਦਿਲ ਵਾਲੀਆਂ ਕੌਮਾਂ ਹੁੰਦੀਆਂ ਨੇ, ਉਹ ਪਿਛਲੀ ਸਦੀਆਂ ਦੇ ਜ਼ੁਲਮਾਂ ਨੂੰ ਵੀ ਜਾਂ ਉਹਨਾਂ ਗਲਤੀਆਂ ਨੂੰ ਵੀ ਦਰੁਸਤ ਕਰਦੀਆਂ ਨੇ, ਰੈਕਟੀਫਾਈ ਕਰਦੀਆਂ ਨੇ। ਸੋ ਸਪੇਨ ਦੀ ਮੌਜੂਦਾ ਹਕੂਮਤ ਨੇ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਕਿ 500 ਸਾਲ ਪਹਿਲਾਂ ਕਿਵੇਂ ਅਸੀਂ ਯਹੂਦੀਆਂ ਨੂੰ ਬੇਆਬਰੂ ਕਰਕੇ ਕੱਢਿਆ ਸੀ, ਉਹਨਾਂ ਨੇ ਸੱਦਾ ਦਿੱਤਾ ਦੁਨੀਆ ਭਰ 'ਚ ਕਿ ਵੀ ਜਿੱਥੇ ਜਿੱਥੇ ਵੀ ਯਹੂਦੀ ਗਏ ਉਦੋਂ ਉਹਨਾਂ ਦੇ ਅੱਗੋਂ ਕਿੰਨੀਆਂ ਪੀੜ੍ਹੀਆਂ 500 ਸਾਲ 'ਚ ਕਿੰਨਾ ਕੁਝ ਬਦਲ ਜਾਂਦਾ ਹੈ ਕਿ ਉਹ ਜੇ ਇਹ ਸਾਬਤ ਕਰ ਦੇਣ ਕਿ ਉਹਨਾਂ ਦੀਆਂ ਯਹੂਦੀ ਜੜ੍ਹਾਂ ਨੇ, ਉਹਨਾਂ ਦੇ ਗ੍ਰੇਟ 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 ਗ੍ਰੈਂਡਫਾਦਰ ਜਿਹੜੇ ਨੇ ਉਹ 500 ਸਾਲ ਪਹਿਲਾਂ ਸਪੇਨ ਦੇ ਵਿੱਚ ਰਹਿੰਦੇ ਸਨ, ਤੇ ਉਹਨਾਂ ਨੂੰ ਅਸੀਂ ਸਪੇਨ ਦੀ ਸਿਟੀਜ਼ਨਸ਼ਿਪ ਵੀ ਦਿਆਂਗੇ ਔਰ ਸਪੇਨ ਦਾ ਪਾਸਪੋਰਟ ਵੀ ਦਿਆਂਗੇ। ਜਦੋਂ ਦੀ ਇਹ ਆਫਰ ਆਈ ਉਹਦੇ ਨਾਲ ਹੀ ਜਿਹੜੀ ਇੱਕ ਆਰਗੇਨਾਈਜੇਸ਼ਨ ਬਣੀ ਜਿਨ੍ਹਾਂ ਨੇ ਸਪੈਨਿਸ਼ ਮੂਲ ਦੇ ਯਹੂਦੀਆਂ ਦੀ, ਔਰ ਉਹਨਾਂ ਦਾ ਇਹ ਕਹਿਣਾ ਹੈ ਕਿ 1 ਮਹੀਨੇ ਦੇ ਵਿੱਚ, ਇਹ ਮਹੀਨਾ ਪਹਿਲਾਂ ਹੀ ਆਫਰ ਆਈ ਹੈ ਕਿ ਉਹਨਾਂ ਕੋਲ 50,000 ਤੋਂ ਜ਼ਿਆਦਾ ਐਪਲੀਕੇਸ਼ਨਸ ਆ ਗਈਆਂ। ਉਹਨਾਂ ਦੇ ਵਿੱਚ ਇੱਕ ਅੱਧਾ ਯੂਨਾਈਟਿਡ ਸਟੇਟਸ ਦਾ ਕਾਂਗਰਸਮੈਨ ਵੀ ਹੈ, ਔਰ ਉਹਦੇ 'ਚ ਇੱਕ ਨੇ ਜਿਹਨੇ ਇੰਟਰਵਿਊ ਕੀਤਾ ਹੈ, BBC ਦੀ ਸਟੋਰੀ ਵੀ ਸੀ, ਇੱਕ ਨੇ ਕਿਹਾ ਕਿ ਜੀ ਮੈਂ ਬੇਸ਼ੱਕ 500 ਸਾਲ ਪਹਿਲਾਂ ਮੈਂ ਉੱਥੇ ਗਿਆ, ਹੁਣ ਮੈਂ ਇਸਤਨਬੁਲ ਟਰਕੀ 'ਚ ਰਹਿੰਦਾ ਹੈ, ਮੇਰਾ ਬਹੁਤ ਵਧੀਆ ਕਾਰੋਬਾਰ ਹੈ, ਪਰ ਮੈਂ ਜਾ ਕੇ ਸਪੇਨ ਦੇ ਵਿੱਚ ਇੱਕ ਘਰ ਵੀ ਖਰੀਦਾਂਗਾ ਔਰ ਕਬਰ ਲਈ ਥਾਂ ਵੀ ਖਰੀਦਾਂਗਾ, ਤਾਂ ਕਿ ਜਿੱਥੇ 5 ਸਦੀਆਂ ਪਹਿਲਾਂ ਮੇਰੇ ਬਜ਼ੁਰਗਾਂ ਨੂੰ ਕੱਢਿਆ ਗਿਆ ਸੀ ਉਸ ਮੁਲਕ ਦੇ ਵਿੱਚ, ਉਸ ਧਰਤੀ ਤੇ ਮੇਰੀ ਕਬਰ ਬਣੇ। ਔਰ ਮੇਰੇ ਮਨ 'ਚ ਜਦੋਂ ਮੈਂ ਇਸ ਨੂੰ ਦੇਖਿਆ ਤਾਂ ਕੁਦਰਤੀ ਬਹਾਦਰ ਸ਼ਾਹ ਜ਼ਫਰ, ਜਿਹੜਾ ਮੁਗਲਿਆ ਸਲਤਨਤ ਦਾ ਅਖੀਰਲਾ ਬਾਦਸ਼ਾਹ ਸੀ, 1857 ਦੇ ਗਦਰ ਵੇਲੇ ਉਹਨੂੰ ਗ੍ਰਿਫਤਾਰ ਕਰ ਲਿਆ, ਉਹ ਬੁੱਢਾ ਸੀ, ਉਹਦੇ ਮੁੰਡਿਆਂ ਨੂੰ ਉਹਦੇ ਸਾਹਮਣੇ ਮਾਰਿਆ ਤੇ ਉਹਨੂੰ ਅੰਗਰੇਜ਼ਾਂ ਨੇ ਜਲਾਵਤਨ ਕਰਕੇ ਰੰਗੂਨ ਬਰਮਾ ਭੇਜ ਦਿੱਤਾ ਸੀ। ਬੜੇ ਸਾਲ ਜਲਾਵਤਨੀ 'ਚ ਰਿਹਾ ਤੇ ਉਹਨੇ ਅੰਗਰੇਜ਼ਾਂ ਨੂੰ ਲਿਖਿਆ ਕਿ ਵੀ ਤੁਸੀਂ ਮੇਰਾ ਰਾਜ ਤਾਂ ਖੋਹ ਲਿਆ, ਮੈਨੂੰ ਵੀ ਜਲਾਵਤਨ ਕਰ ਦਿੱਤਾ, ਪਰ ਮੇਰੀ ਇਹ ਇੱਛਾ ਹੈ ਕਿ ਮੇਰੀ ਕਬਰ ਦਿੱਲੀ ਦੇ ਵਿੱਚ ਬਣੇ, ਜਿਹੜਾ ਕਿ ਮੇਰਾ ਸ਼ਹਿਰ ਸੀ, ਲੇਕਿਨ ਉਸ ਦੀ ਉਹ ਜਿਹੜੀ ਰਿਕੁਐਸਟ ਸੀ ਉਹ ਡਿਨਾਈ ਕਰ ਦਿੱਤੀ ਗਈ। ਤਾਂ ਉਹਦੇ ਤੇ ਬਹਾਦਰ ਸ਼ਾਹ ਜ਼ਫਰ ਦੀ ਇੱਕ ਬੜੀ ਖੂਬਸੂਰਤ ਗਜ਼ਲ ਹੈ कि उम्रे दराज मांग कर लाए थे 4 दिन, दो आरजू में कट गए 2 इंतजार में, कितना है बद नसीब जफर दफन के लिए 2 गज जमीन भी न मिली, कुएं यार में लगता नहीं है दिल मेरा उजड़े दयार में। ਰੰਗੂਨ ਦੇ ਵਿੱਚ ਦਰਖਤ ਹੀ ਦਰਖਤ ਨੇ 4, ਉਹਨੂੰ ਬੇਸ਼ੱਕ ਹਰੇ ਨੇ, ਉਹਨੂੰ ਉਜੜਿਆ ਦਿਆਰ ਲੱਗਦਾ ਤੇ ਉਹ ਕਹਿੰਦਾ ਵੀ ਮੈਂ ਕਿੰਨਾ ਬਦਨਸੀਬ ਹੈ ਕਿ ਮੈਨੂੰ ਮੇਰੇ ਉਸ ਵਤਨ ਦੇ ਉੱਤੇ, ਉਸ ਧਰਤੀ ਦੇ ਉੱਤੇ 2 ਗਜ਼ ਜ਼ਮੀਨ ਵੀ ਨਹੀਂ ਮਿਲੀ ਕਿ ਮੇਰੀ ਕਬਰ ਬਣ ਸਕੇ। ਸੋ ਅੱਜ 5 ਸਦੀਆਂ ਬਾਅਦ ਇਹ ਜੈਸਚਰ ਸਪੇਨ ਗਵਰਨਮੈਂਟ ਨੇ ਕੀਤਾ ਔਰ ਵੀਰ ਗੁਰਪ੍ਰੀਤ ਸਿੰਘ ਹੋਰਾਂ ਨੇ ਜਿਹੜਾ ਕੰਪੈਰੀਜ਼ਨ ਕੀਤਾ, ਇਹ ਖਬਰ ਤਾਂ ਲੱਗੀ, ਮੈਨੂੰ ਵੀ ਟੱਚ ਕੀਤਾ, ਪਰ ਇਹ ਕੰਪੈਰੀਜ਼ਨ ਮੇਰੇ ਮਾਈਂਡ 'ਚ ਨਹੀਂ ਆਇਆ ਕਿ ਇੱਕ ਪਾਸੇ ਉਹ ਸਿੱਖ ਨੇ ਜਿਨ੍ਹਾਂ ਨੇ ਪਿਛਲੀਆਂ 5 ਸਦੀਆਂ ਤੋਂ ਹੀ, ਗੁਰੂ ਨਾਨਕ ਸਾਹਿਬ 500 ਸਾਲ ਪਹਿਲਾਂ ਹੀ ਲਗਭਗ ਪ੍ਰਕਾਸ਼ ਹੋਏ, ਉਹਨਾਂ ਨੇ ਉਸ ਧਰਤੀ ਦੀ ਆਜ਼ਾਦੀ ਦੇ ਲਈ ਕਿੰਨੀਆਂ ਨਸਲਾਂ ਕੁਰਬਾਨ ਕੀਤੀਆਂ। ਇਤਿਹਾਸ ਜੇ ਦੁਹਰਾਈਏ ਤੇ ਇੰਨਾ ਗਲੋਰੀਅਸ ਹਿਸਟਰੀ ਇੰਨੇ ਸ਼ਾਰਟ ਸਪੈਨ ਦੀ ਕਿਸੇ ਦੀ ਨਹੀਂ ਹੈ।
ਤੇ ਉਹਨਾਂ ਦੇ ਧਾਰਮਿਕ ਸਥਾਨ ਦੇ ਉੱਤੇ ਉਸ ਹਕੂਮਤ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਜੀ। ਉਹਨਾਂ ਚੋਂ ਅਣਖੀ ਨੌਜਵਾਨ ਸੰਘਰਸ਼ ਦੇ ਰਸਤੇ ਤੇ ਨਿਕਲੇ, ਜਿਹੜੇ ਬਾਹਰ ਬੈਠੇ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ। ਇੱਥੇ ਤਾਂ ਕੋਈ ਤੋਪਾਂ ਨਹੀਂ ਨਾ ਚਲਾਈਆਂ ਕਿ ਕਿਸੇ ਨੇ ਭੰਗੀਆਂ ਵਾਲੀਆਂ ਤੋਪਾਂ ਇੱਥੇ ਚਲਾਈਆਂ ਨੇ, ਇੱਥੇ ਤਾਂ ਪ੍ਰੋਟੈਸਟ ਹੋਏ, ਐਮਬੈਸੀਆਂ ਦੇ ਬਾਹਰ ਹੋ ਗਏ, ਕੌਂਸੂਲੇਟਾਂ ਦੇ ਬਾਹਰ ਹੋ ਗਏ। ਉਹਨਾਂ ਨੇ ਬਲੈਕ ਲਿਸਟ ਕਰ ਦਿੱਤਾ ਕਿ ਜੀ ਇਹ ਆ ਹੀ ਨਹੀਂ ਸਕਦੇ, ਇਹਨਾਂ ਨੂੰ ਜਿਹੜਾ ਇੱਕ ਪਾਸੇ 5 ਸਦੀਆਂ ਬਾਅਦ ਉਹ ਪਾਸਪੋਰਟ ਤੇ ਸਿਟੀਜ਼ਨਸ਼ਿਪ ਦੇ ਰਹੇ ਨੇ, ਤੇ ਇੱਕ ਇਹ ਨੇਸ਼ਨ ਹੈ ਜਿਹੜਾ ਕਿ ਉਹਨਾਂ ਨੂੰ ਜਿਹੜੇ ਉਸ ਧਰਤੀ ਦੇ ਜਾਏ ਜਿਨ੍ਹਾਂ ਨੇ 5 ਸਦੀਆਂ ਉਹਨੂੰ ਫ੍ਰੀ ਕਰਵਾਇਆ, ਉਸ ਧਰਤੀ ਨੂੰ ਜਿਹੜਾ ਹੈ ਉਹ ਆਕੂਪਾਇਰਸ ਤੋਂ, ਉਹਨਾਂ ਨੂੰ ਵੀਜ਼ਾ ਵੀ ਨਹੀਂ ਦਿੱਤਾ ਜਾ ਰਿਹਾ ਕਿ ਉਹ ਜਾ ਕੇ ਹਰਮੰਦਰ ਸਾਹਿਬ ਜਿਹੜਾ ਉਹਨਾਂ ਦਾ ਮੁਕੱਦਸ ਥਾਂ ਹੈ, ਗੁਰਦੁਆਰੇ ਉਹਨਾਂ ਦੇ ਦਰਸ਼ਨ ਕਰਨ, ਆਪਣੇ ਭਰਾਵਾਂ ਭੈਣਾਂ ਨੂੰ ਮਿਲ ਸਕਣ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਡੈਮੋਕ੍ਰੇਸੀ ਸਪੇਨ ਦੇ ਵਿੱਚ ਹੈ, ਡੈਮੋਕ੍ਰੇਸੀ ਇੰਡੀਆ 'ਚ ਨਹੀਂ। ਇਹ ਤਾਂ ਅੱਜ ਵੀ ਉਸ ਕਿਸਮ ਦੇ ਦੌਰ ਦੇ ਵਿੱਚ ਹੀ ਨੇ ਜਿਹੜਾ ਜ਼ੁਲਮੀ ਲੋਕਾਂ ਦਾ ਰਾਜ ਸੀ, ਜਿਹਦੇ 'ਚ ਲੋਕ ਕੱਢੇ ਜਾਂਦੇ ਸੀ ਔਰ ਜਿਹੜੇ ਵਾਪਸ ਹੋਣਾ ਚਾਹੁੰਦੇ ਸੀ ਉਹਨਾਂ ਦੇ ਲਈ ਕੋਈ ਮੌਕਾ ਮੁਹੱਈਆ ਨਹੀਂ ਸੀ ਕੀਤਾ ਜਾਂਦਾ। ਸੋ ਮੈਂ ਵੀਰ ਗੁਰਪ੍ਰੀਤ ਸਿੰਘ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਖੂਬਸੂਰਤ ਜਿਹੜਾ ਉਹ ਕੰਪੈਰੀਜ਼ਨ ਕੀਤਾ। ਜੀ ਡਾਕਟਰ ਸਾਹਿਬ, ਇਹ ਮੈਸੇਜ ਮੁੰਬਈ ਤੋਂ ਬਾਬਾ ਹਰਕ੍ਰਿਸ਼ਨ ਸਿੰਘ ਜੀ ਦਾ ਹੈ। ਇਹਨਾਂ ਨੂੰ ਸਾਡਾ ਪ੍ਰੋਗਰਾਮ ਬਹੁਤ ਪਸੰਦ ਹੈ। ਇਹਨਾਂ ਦਾ ਕਹਿਣਾ ਹੈ ਕਿ ਡਾਕਟਰ ਸਾਹਿਬ ਦੇ ਗੁਰਸਿੱਖੀ ਪ੍ਰਤੀ ਪਿਆਰ ਅਤੇ ਗਿਆਨ ਦੀ ਬਹੁਤ ਕਦਰ ਕਰਦਾ ਹਾਂ, ਪਰ ਖਾਲਿਸਤਾਨ ਪ੍ਰਤੀ ਮੇਰੇ ਸ਼ੰਕੇ ਹਨ। ਅਸੀਂ ਇੱਥੇ ਬਹੁਤ ਖੁਸ਼ਹਾਲ ਹਾਂ। ਸਿੱਖ ਵੱਡੇ ਵੱਡੇ ਕਾਰੋਬਾਰਾਂ ਦੇ ਮਾਲਕ ਹਨ ਅਤੇ ਸ਼ਾਹੀ ਜੀਵਨ ਬਸਰ ਕਰਦੇ ਹਨ। ਇਸ ਸਭ ਨੂੰ ਛੱਡਣ ਦਾ ਖਿਆਲ ਹੀ ਕੰਬਣੀ ਛੇੜ ਦਿੰਦਾ ਹੈ। ਕੀ ਪੰਜਾਬ ਵਿੱਚ ਬਾਹਰਲੇ ਸਿੱਖ ਅਤੇ ਇਹਨਾਂ ਦੇ ਕਾਰੋਬਾਰ ਸਥਾਪਿਤ ਹੋ ਸਕਦੇ ਹਨ? ਵੈਸੇ ਮੁੰਬਈ ਦੀ ਸੰਗਤ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਬਹੁਤ ਪਿਆਰ ਕਰਦੀ ਸੀ। ਉਹ ਇੱਥੇ ਮੁੰਬਈ ਵੀ ਆ ਕੇ ਗਏ ਸਨ। ਮੈਂ ਵੀ ਉਹਨਾਂ ਦੇ ਦਰਸ਼ਨ ਕੀਤੇ ਹੋਏ ਹਨ। ਮੇਰੇ ਸਵਾਲ ਦਾ ਜਵਾਬ ਜ਼ਰੂਰ ਦੇਣਾ। ਸਭ ਤੋਂ ਪਹਿਲਾਂ ਤਾਂ ਜਦੋਂ ਮੈਂ ਨਾਮ ਬਾਬਾ ਹਰਕ੍ਰਿਸ਼ਨ ਸਿੰਘ ਸੁਣਿਆ ਤੇ ਮੈਨੂੰ ਜਿਹੜੇ ਬਹੁਤ ਵੱਡੇ ਸੁਧਾਰਕ, ਜਦੋਂ ਅਕਾਲੀ ਲਹਿਰ ਚੱਲੀ ਹੈ, ਬਾਬਾ ਹਰਕ੍ਰਿਸ਼ਨ ਸਿੰਘ ਬੜੇ ਪੜ੍ਹੇ ਲਿਖੇ ਪ੍ਰੋਫੈਸਰ ਸਨ ਔਰ ਸਾਰਾ ਅਕਾਲੀ ਲਹਿਰ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ। ਸਿੱਖ ਰਹਿਤ ਮਰਿਆਦਾ ਬਣਾਉਣ ਵੇਲੇ ਵੀ ਇਹ ਬੜੇ ਸੁਲਝੇ ਹੋਏ ਸੱਜਣ ਸੀ। ਸੋ ਇੱਕਦਮ ਮੇਰਾ ਧਿਆਨ ਉਹਨਾਂ ਵੱਲ ਗਿਆ। ਸੋ ਇਹਨਾਂ ਨੇ, ਬਾਬਾ ਜੀ ਨੇ 2 ਨੁਕਤੇ, ਇੱਕ ਤਾਂ ਚਲੋ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਪ੍ਰਤੀ ਆਪਣੀ ਸ਼ਰਧਾ ਭਾਵਨਾ, ਪਿਆਰ ਭਾਵਨਾ ਦਾ ਪ੍ਰਗਟਾਵਾ ਕੀਤਾ। ਹਾਂ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਬੰਬਈ ਵੀ ਗਏ ਸਨ। ਬੰਬਈ ਦੀ ਸੰਗਤ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ, ਕੋਈ ਸ਼ੱਕ ਨਹੀਂ ਹੈ। ਔਰ ਜਦੋਂ ਚੰਦੋ ਕਲਾਂ ਹਰਿਆਣੇ ਦੇ ਵਿੱਚ ਦਮਦਮੀ ਟਕਸਾਲ ਦੀਆਂ 2 ਬੱਸਾਂ, ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਵੀ ਸਾਨੂੰ ਅਗਨ ਭੇਟ ਕੀਤੀਆਂ ਹਰਿਆਣਾ ਦੀ ਪੁਲਿਸ ਨੇ, ਤੇ ਮੁੰਬਈ ਦੀ ਸੰਗਤ ਨੇ ਇਹ ਆਫਰ ਕਰਕੇ ਕਿ ਅਸੀਂ ਇਹ ਬੱਸਾਂ ਦੀ ਸੇਵਾ ਅਸੀਂ ਕਰਾਂਗੇ, ਉਹ ਨਵੀਆਂ ਬੱਸਾਂ ਉਹਨਾਂ ਨੇ ਲਿਆ ਕੇ ਦਿੱਤੀਆਂ ਸਨ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ ਸੰਤ ਜਰਨੈਲ ਸਿੰਘ ਮੁੰਬਈ ਗਏ ਹੋਏ ਸਨ ਪ੍ਰਚਾਰ ਦੇ ਲਈ, ਔਰ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਉਹਨਾਂ ਨੂੰ, ਕਿਉਂਕਿ ਕਲਕੱਤੇ ਦੇ ਵਿੱਚ ਹੀ ਜਿਹੜਾ ਬੰਗਾਲ ਦੇ ਵਿੱਚ ਵੀ ਇਤਿਹਾਸਕ ਗੁਰਦੁਆਰੇ ਨੇ, ਮੁੰਬਈ ਦੇ ਵਿੱਚ ਜਿਹੜਾ ਸੰਗਤ ਦਾ ਬਹੁਤ ਵੱਡਾ ਸੈਂਟਰ ਦਮਦਮੀ ਟਕਸਾਲ ਦਾ ਉਸ ਤੋਂ ਪਹਿਲਾਂ ਵੀ ਰਿਹਾ। ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਵੀ ਜਾਂਦੇ ਰਹੇ ਨੇ। ਤੇ ਉਸ ਵੇਲੇ ਉਹਨਾਂ ਨੂੰ, ਸੰਤਾਂ ਨੂੰ ਉੱਥੇ ਹੀ ਅਰੈਸਟ ਕਰਨ ਦੀ ਯੋਜਨਾ ਜਿਹੜੀ ਹੈ ਉਹ ਮਹਾਰਾਸ਼ਟਰ ਪੁਲਿਸ ਨੇ ਸੈਂਟਰਲ ਏਜੰਸੀਆਂ ਦੇ ਕਹਿਣ ਦੇ ਉੱਤੇ ਬਣਾਈ ਹੋਈ ਸੀ, ਜਿਸ ਚੋਂ ਸੰਤ ਭਿੰਡਰਾਂ ਵਾਲੇ ਬੜੀ ਸਾਫ਼ ਤਰੀਕੇ ਦੇ ਨਾਲ ਨਿਰੰਕਾਰ ਦੀ ਕਿਰਪਾ ਨਾਲ ਨਿਕਲ ਕੇ ਰਾਤੋਂ ਰਾਤ ਉਹ ਪਹੁੰਚ ਗਏ ਸਨ। ਔਰ ਏਜੰਸੀਆਂ ਨੂੰ ਅਗਲੀ ਸਵੇਰ ਹੀ ਪਤਾ ਲੱਗਾ ਕਿ ਜੋ ਕਾਰਾ ਕਰਨਾ ਚਾਹੁੰਦੇ ਸਨ ਉਹ ਕਾਮਯਾਬ ਨਹੀਂ ਹੋਏ। ਚਲੋ ਇਹ ਉਸ ਹਵਾਲੇ ਨਾਲ ਗੱਲ ਹੈ। ਪਰ ਜਿਹੜਾ ਉਹਨਾਂ ਨੇ ਸਵਾਲ ਕੀਤਾ ਹੈ ਕਿ ਇੰਨੇ ਕਾਰੋਬਾਰ, ਇੰਨੀ ਕਾਮਯਾਬੀ ਤੇ ਪੰਜਾਬ ਦੇ ਵਿੱਚ ਉਹ ਕਿਵੇਂ ਹੋਏਗਾ, ਸੋ ਮੇਰਾ ਖਿਆਲ ਬ੍ਰੇਕ ਦਾ ਟਾਈਮ ਹੈ। ਹਾਂਜੀ ਡਾਕਟਰ ਸਾਹਿਬ, ਇੱਥੇ ਇਸ ਨੂੰ, ਕਿਉਂਕਿ ਇਹ ਬੜਾ ਅਹਿਮ ਸਵਾਲ ਹੈ ਤੇ ਮੈਂ ਇਹਨੂੰ ਕੁਝ ਸੈਕਿੰਡਸ 'ਚ ਨਹੀਂ ਮੁਕਾਉਣਾ ਚਾਹੁੰਦਾ। ਮੈਂ ਇਹਦੇ ਉੱਤੇ ਗੱਲ ਕਰਨਾ ਚਾਹੁੰਦਾ ਕਿਉਂਕਿ ਇਹ ਉਹਨਾਂ ਦਾ ਨਹੀਂ, ਬਹੁਤ ਸਾਰੇ ਜਿਹੜੇ ਬਾਹਰ ਬੈਠੇ ਖੁਸ਼ਹਾਲ ਸਿੱਖ ਨੇ ਉਹਨਾਂ ਦਾ ਸਵਾਲ ਹੈ ਔਰ ਇਹਨੂੰ ਅਸੀਂ ਬ੍ਰੇਕ ਤੋਂ ਬਾਅਦ ਇਸ ਦੇ ਉੱਤੇ ਗੱਲ ਕਰਾਂਗੇ। ਵੀਅਰਸ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੀਵੀ 84 ਤੇ ਆ ਰਿਹਾ ਹੈ ਇੱਕ ਐਸਾ ਨਿਊਜ਼ ਸ਼ੋ ਜਿਸ ਦੇ ਵਿੱਚ ਗੱਲ ਕਰਾਂਗੇ ਹਰ ਉਸ ਘਟਨਾ ਦੇ ਬਾਰੇ ਜਿਸ ਦਾ ਸੰਬੰਧ ਦੁਨੀਆ ਵਿੱਚ ਵਸਦੇ ਹਰ ਇੱਕ ਸਿੱਖ ਦੇ ਨਾਲ ਹੈ। ਗੱਲ ਕਰਾਂਗੇ ਦੁਨੀਆ ਵਿੱਚ ਫੈਲੇ ਆਪਣੇ ਰਿਪੋਰਟਰਸ ਦੇ ਨਾਲ, ਪੋਲਿਟਿਕਸ, ਸਾਇੰਸ, ਇਕਨੋਮਿਕਸ, ਸਪੋਰਟਸ ਅਤੇ ਹਿਊਮਨ ਰਾਈਟਸ ਦੇ ਇਸ਼ੂਜ਼। ਵੇਖੋ ਮੇਰੇ ਨਾਲ, ਅਸੀਂ ਸੰਸਦੀ ਖੇਚ ਨਹੀਂ, ਪੱਕੀਆਂ ਤੇ ਖਰੀਆਂ ਖਬਰਾਂ ਦਿੰਦੇ ਹਾਂ। ਜਾਦੂ ਦਿਲ ਯੁਕਤ ਅੱਖੀਆਂ ਦੇ ਵਾਰ
ਵੈਲਕਮ ਬੈਕ ਦਰਸ਼ਕੋ। ਹਾਂਜੀ ਡਾਕਟਰ ਸਾਹਿਬ, ਤੁਸੀਂ ਮੁੰਬਈ ਦਾ ਮੈਸੇਜ ਪੜ੍ਹ ਰਹੇ ਸੀ। ਹਾਂਜੀ, ਮੈਂ ਬਾਬਾ ਹਰਕ੍ਰਿਸ਼ਨ ਸਿੰਘ ਜੀ ਦੀ ਮੇਲ ਨੂੰ ਰਿਸਪੌਂਡ ਕਰ ਰਿਹਾ ਸੀ ਜੀ। ਦੇਖੋ, ਪਹਿਲੀ ਗੱਲ ਸ਼ਾਇਦ ਅੱਗੇ ਵੀ ਕਿਸੇ ਹੋਰ ਕੰਟੈਕਸਟ 'ਚ ਮੈਂ ਇਹਨੂੰ ਰਿਸਪੌਂਡ ਕੀਤਾ ਸੀ ਕਿ ਕਿਉਂਕਿ ਬਹੁਤ ਸਾਰਿਆਂ ਦੇ ਦਿਮਾਗਾਂ 'ਚ 1947 ਦਾ ਦੌਰ ਹੈ, ਦੋਵੇਂ ਪਾਸੇ ਪਾਗਲਪਨ ਦਾ ਦੌਰ ਜੀ। ਕੋਈ ਜਿਹੜਾ ਕਿਸੇ ਨੇ ਘੱਟ ਨਹੀਂ ਕੀਤੀ, ਨਸਲਕੁਸ਼ੀ ਵੀ ਔਰ ਸਿਵਲ ਵਾਰ ਵੀ ਔਰ ਲੁੱਟ ਖਸੁੱਟ ਵੀ। ਤੇ ਜਿਹੜੇ ਬਹੁਤ ਸਾਰੇ ਮੁੰਬਈ 'ਚ ਜਾਂ ਈਵਨ ਕਲਕੱਤੇ 'ਚ ਜਾਂ ਹੋਰ ਵੀ ਥਾਵਾਂ ਦੇ ਉੱਤੇ ਜਾ ਕੇ ਖੁਸ਼ਹਾਲੀ ਦੇ ਵਿੱਚ ਅੱਜ ਨੇ, ਉਹਨਾਂ 'ਚੋਂ ਬਹੁਤ ਸਾਰੇ ਉਹ ਨੇ ਜਿਹੜੇ 47 ਤੋਂ ਬਾਅਦ ਪਾਕਿਸਤਾਨ ਤੋਂ ਜਿਹੜੇ ਨੇ ਉੱਥੇ ਸਿੱਧੇ ਗਏ, ਸੈਟਲ ਹੋਏ। ਉਹਨਾਂ ਦੇ ਦਿਮਾਗਾਂ 'ਚ ਇੱਕਦਮ 47 ਦਾ ਦੌਰ ਆ ਜਾਂਦਾ ਹੈ, ਬਜ਼ੁਰਗ ਜਨਰੇਸ਼ਨ ਦੇ ਦਿਮਾਗ 'ਚ ਖਾਸ ਕਰਕੇ। ਉਹ ਸਮਝਦੇ ਨੇ ਕਿ ਇਹ ਤਾਂ ਅਸੀਂ ਬਿਲਕੁਲ ਲੁੱਟੇ ਪੁੱਟੇ ਜਾਵਾਂਗੇ, ਮਾਰੇ ਜਾਵਾਂਗੇ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ 47 ਦੇ ਸਰਕਮਸਟਾਂਸ ਬਿਲਕੁਲ ਅੱਡ ਕਿਸਮ ਦੇ ਸੀ। ਉਹਦੇ 'ਚ ਅੰਗਰੇਜ਼ ਆਪਣੀ ਜ਼ਿੰਮੇਵਾਰੀ ਤੋਂ ਭੱਜੇ। ਉਹਨਾਂ ਨੇ 1 ਸਾਲ ਪਹਿਲਾਂ, ਉਹਨਾਂ ਨੇ 48 ਦੇ ਵਿੱਚ ਜਾਣਾ ਸੀ, 1 ਸਾਲ ਪਹਿਲਾਂ ਉਹਨਾਂ ਨੇ ਉਹ ਸਾਰਾ ਰੈਪ ਅਪ ਕੀਤਾ। ਕੋਈ ਜਿਹੜਾ ਆਨਰੇਬਲ ਤਰੀਕੇ, ਹੁਣ ਇਹੀ ਈਵਨ ਜੇ ਪਾਪੂਲੇਸ਼ਨ ਟ੍ਰਾਂਸਫਰ ਵੀ ਹੋਣੀ ਹੁੰਦੀ, ਇਹ ਪੀਸਫੁਲ ਟ੍ਰਾਂਸਫਰ ਆਫ ਪਾਪੂਲੇਸ਼ਨ ਵੀ ਹੋ ਸਕਦੀ ਸੀ। ਦੋਨੋਂ ਪਾਸੇ ਸਨ, ਮੁਆਵਜ਼ੇ ਦਿੱਤੇ ਲਏ ਜਾ ਸਕਦੇ ਸਨ, ਜ਼ਮੀਨਾਂ ਐਕਸਚੇਂਜ ਹੋ ਪਰ ਉਹਨਾਂ ਨੇ ਤਾਂ ਇਹ ਸ਼ੋਰ ਕੀਤਾ ਵੀ ਉਹਨਾਂ ਦਾ ਕੋਈ ਗੋਰਾ ਕਿਸੇ ਨੂੰ ਝਰੀਟ ਨਾ ਆਏ। ਬਾਕੀ ਉਹਨਾਂ ਨੇ ਛੱਡਤਾ ਕਿ ਭਾਈ ਤੁਸੀਂ ਮਾਰੋ ਇੱਕ ਦੂਜੇ ਨੂੰ, ਛੱਡੋ, ਜੋ ਮਰਜ਼ੀ ਕਰੋ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਉਸ ਕਿਸਮ ਦੇ ਸਰਕਮਸਟਾਂਸ ਦੇ ਹੱਕ 'ਚ ਨਹੀਂ ਹੈ ਕਿ ਭਾਈ ਇਸ ਕਿਸਮ ਦੀ ਟੋਟਲ ਮਾਈਗ੍ਰੇਸ਼ਨ ਆਫ ਪਾਪੂਲੇਸ਼ਨ ਹੋਏ, ਪਹਿਲੀ ਗੱਲ। ਦੂਸਰਾ, ਜਿਵੇਂ ਮੈਂ ਅੱਗੇ ਵੀ ਗੱਲ ਇਜ਼ਰਾਈਲ ਦੇ ਹਵਾਲੇ ਨਾਲ ਕੀਤੀ ਸੀ ਕਿ ਇਜ਼ਰਾਈਲ ਦੇ ਵਿੱਚ 6 ਮਿਲੀਅਨ ਯਹੂਦੀ ਰਹਿੰਦੇ ਨੇ। ਕੁੱਲ ਆਬਾਦੀ ਯਹੂਦੀਆਂ ਦੀ 14 ਤੋਂ 16 ਮਿਲੀਅਨ ਹੈ। ਹੁਣ ਇਹਦਾ ਮਤਲਬ ਹੈ ਵੀ ਲਗਭਗ 2/3 ਜਿਹੜੇ ਨੇ, 2/3 ਦੇ ਨੇੜੇ ਉਹ ਬਾਹਰ ਨੇ। ਹੁਣ ਅੱਜ ਉਸ ਇਜ਼ਰਾਈਲ ਦੀ ਤਾਕਤ ਦਾ ਨਤੀਜਾ ਹੈ ਕਿ ਦੁਨੀਆ ਦੇ ਵਿੱਚ ਯਹੂਦੀਆਂ ਦਾ ਰੈਪੂਟੇਸ਼ਨ ਇਸ ਲੈਵਲ ਤੇ ਹੈ ਕਿ ਸਪੇਨ ਵਰਗਾ ਮੁਲਕ 5 ਸਦੀਆਂ ਪਹਿਲਾਂ ਕੀਤਾ ਜਿਹੜਾ ਗੁਨਾਹ ਹੈ ਉਹਨੂੰ ਰੈਕਟੀਫਾਈ ਕਰਨਾ ਚਾਹੁੰਦਾ ਹੈ। ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਓਬਾਮਾ ਜਿਹੜਾ ਉਹ ਪਹਿਲਾ ਟ੍ਰਿਪ ਦੇ ਉੱਤੇ ਗਿਆ ਆਪਣੇ ਸੈਕੰਡ ਇਨੋਗ੍ਰੇਸ਼ਨ ਤੋਂ ਬਾਅਦ, ਤੇ ਉੱਥੇ ਜਾ ਕੇ ਕਹਿੰਦਾ ਹੈ ਕਿ ਜੀ ਤੁਹਾਡੇ ਨਾਲ ਸਾਡੀ ਦੋਸਤੀ ਐਟਰਨਲ ਹੈ, ਫੋਰਐਵਰ ਹੈ। ਹੁਣ ਇਹ ਗੱਲ ਤੁਸੀਂ 50 ਸਾਲ ਪਹਿਲਾਂ ਜਦੋਂ ਅਜੇ ਇਜ਼ਰਾਈਲ ਨਹੀਂ ਸੀ ਬਣਿਆ, ਇਹਨਾਂ ਦੀ 2000 ਸਾਲ ਦੀ ਹਿਸਟਰੀ ਕੱਢ ਕੇ ਦੇਖੋ ਵੀ ਇਹਨਾਂ ਦੇ ਨਾਲ ਕੀ ਹਾਲ ਸੀ ਹੁੰਦਾ ਜਾਂ ਇਹਨਾਂ ਦਾ ਕੀ ਹਸ਼ਰ ਹੁੰਦਾ ਸੀ। ਸੋ ਅਸੀਂ ਸਮਝਦੇ ਹਾਂ ਕਿ ਖਾਲਿਸਤਾਨ ਦੀ ਕਾਇਮੀ ਇਸ ਗੱਲ ਨੂੰ ਯਕੀਨੀ ਬਣਾਏਗੀ, ਇੱਕ ਮਜ਼ਬੂਤ ਫਸਟ ਵਰਲਡ ਕੰਟਰੀ ਦੇ ਪੱਧਰ ਦਾ ਦੇਸ਼, ਕਿ ਭਾਵੇਂ ਉਹ ਭਾਰਤ ਦੇ ਦੂਸਰੇ ਹਿੱਸਿਆਂ 'ਚ ਵਸਦੇ ਸਿੱਖ ਹੋਣ ਜਾਂ ਦੁਨੀਆ ਦੇ ਕਿਸੇ ਹਿੱਸੇ 'ਚ ਵਸਦੇ ਸਿੱਖ ਹੋਣ। ਉਹ ਫਰਾਂਸ 'ਚ ਪੱਗ ਦਾ ਮੁੱਦਾ ਬਣ ਗਿਆ, ਕਿਤੇ ਹੋਰ ਕੋਈ ਮੁੱਦਾ ਹੈ, ਕਿਤੇ ਆਇਡੈਂਟੀਟੀ ਕ੍ਰਾਈਸਿਸ ਹੈ। ਇਜ਼ਰਾਈਲ ਯਹੂਦੀਆਂ ਦੀ ਹਿਸਟਰੀ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ, ਇਸ ਲਈ ਨਹੀਂ ਕਿ ਉਹ ਜੋ ਅੱਜ ਕਰ ਰਹੇ ਨੇ ਅਸੀਂ ਉਹਨੂੰ ਕੋਈ ਜਸਟੀਫਾਈ ਕਰਦੇ ਹਾਂ, ਉਹ ਜੋ ਫਲਸਤੀਨੀਆਂ ਨਾਲ ਕਰ ਰਹੇ ਨੇ ਅਸੀਂ ਹਮੇਸ਼ਾ ਉਹਨੂੰ ਕੰਡੈਮ ਕਰਦੇ। ਪਰ ਇਹ ਦੇਖਣ ਦੇ ਲਈ ਕਿ ਇੱਕ ਜਦੋਂ ਆਪਣਾ ਮੁਲਕ ਬਣਦਾ ਹੈ, ਤੁਹਾਡੀ ਆਪਣੀ ਤਾਕਤ ਬਣਦੀ ਹੈ, ਕਿਵੇਂ ਤੁਹਾਡਾ ਇਮੇਜ ਬਦਲਦਾ ਹੈ ਦੁਨੀਆ ਦੇ ਵਿੱਚ। ਸੋ ਇਹ ਬਾਬਾ ਸਾਹਿਬ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਤੁਹਾਡਾ ਇੱਥੇ ਹੋਰ ਵੀ ਸਤਿਕਾਰ ਵਧੇਗਾ ਜੇ ਤੁਸੀਂ ਉੱਥੇ ਰਹਿਣਾ ਪਸੰਦ ਕਰੋਗੇ। ਤੇ ਜੇ ਤੁਸੀਂ ਪੰਜਾਬ ਆਉਣਾ ਚਾਹੋਗੇ ਤਾਂ ਪੰਜਾਬ ਅੱਜ ਵੀ ਜਿਹੜਾ ਨਿਊਕਲੀਅਸ ਪੰਜਾਬ ਦਾ ਹੈ ਉਹ ਜਿਹੜਾ 50,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਹੈ। ਅਜੇ ਕੋਈ ਇਹ ਸਾਡਾ ਟੋਟਲ ਖਾਲਿਸਤਾਨ ਨਹੀਂ ਹੈ। ਗੰਗਾ ਨਗਰ ਹੈ, ਹਨੂਮਾਨਗੜ੍ਹ ਹੈ, ਇਹ ਲਾਡਵਾ, ਪਿਹੋਵਾ, ਕੁਰੂਕਸ਼ੇਤਰ, ਜਮਨਾ ਤੱਕ ਦਾ ਸਿੱਖ ਇਲਾਕਾ ਹੈ। ਹਿਮਾਚਲ ਦੀਆਂ ਹਿਲਸ ਨੇ ਜਿਹੜੀਆਂ ਨੈਚੁਰਲ ਪੰਜਾਬ ਦਾ ਬਾਰਡਰ ਹੈ। ਇਧਰੋਂ ਅਸੀਂ ਚੀਨ ਨਾਲ ਲੱਗਾਂਗੇ, ਇਧਰੋਂ ਪਾਕਿਸਤਾਨ ਨਾਲ ਲੱਗਾਂਗੇ। ਸੋ ਇਹ ਇੱਕ ਸਫੀਸ਼ੀਐਂਟ ਮੁਲਕ ਹੋਏਗਾ। ਤੁਸੀਂ ਸਿੰਗਾਪੁਰ ਜਾ ਕੇ ਦੇਖੋ, ਹਾਂਗਕਾਂਗ 'ਚ ਜਾ ਕੇ ਦੇਖੋ, ਕਿੰਨੇ ਕੁ ਉਹਨਾਂ ਦੇ ਕੋਲ ਇਲਾਕੇ ਨੇ ਤੇ ਕਿਵੇਂ ਉਹਨਾਂ ਨੇ ਪ੍ਰੋਗਰੈਸ ਕਰਕੇ ਦੁਨੀਆ ਦੇ ਵਿੱਚ ਆਪਣੀ ਥਾਂ ਬਣਾਈ ਹੈ। ਸੋ ਜੇ ਤੁਸੀਂ ਖਾਲਿਸਤਾਨ ਆ ਕੇ ਤੁਹਾਡੇ ਬੱਚੇ ਬੱਚੀਆਂ ਸੈਟਲ ਹੋਣਾ ਚਾਹਣਗੇ, ਉਹਨਾਂ ਲਈ ਵੀ ਐਂਪਲ। ਇਜ਼ਰਾਈਲ ਕਿੰਨਾ ਕੁ ਹੈ, ਅੱਜ ਇਜ਼ਰਾਈਲ ਜਾ ਕੇ ਦੇਖ ਲਓ ਕਿੰਨਾ ਕੁ ਹੈ। 8 ਜਾਂ 8,500 ਸਕੁਅਰ ਮਾਈਲ ਉਹਦੀ ਟੈਰੀਟਰੀ ਹੈ। ਸਾਡੇ 2 ਜ਼ਿਲ੍ਹੇ ਅੰਮ੍ਰਿਤਸਰ ਗੁਰਦਾਸਪੁਰ ਤੋਂ ਵੀ ਘੱਟ ਹੈ, ਲੇਕਿਨ ਉਹਨਾਂ ਦੀ ਪਰ ਕੈਪੀਟਾ ਇਨਕਮ ਅਮਰੀਕਾ ਤੋਂ ਜ਼ਿਆਦਾ ਹੈ। ਇੱਕ ਮਹਿਫੂਜ਼ਪਣ ਹੈ। ਸੋ ਮੇਰਾ ਖਿਆਲ ਹੈ ਵੀ ਅਸੀਂ ਉਹ ਜਿਹੜੇ ਪ੍ਰੋਪੇਗੈਂਡੇ ਦਾ ਸ਼ਿਕਾਰ ਨਾ ਹੋਈਏ ਜਾਂ ਉਸ ਬੀਤੇ ਦੇ ਸਮੇਂ ਨੂੰ, ਹਰ ਸਿਚੁਏਸ਼ਨ ਇੱਕੋ ਜਿਹੀ ਨਹੀਂ ਹੁੰਦੀ। ਸੋ ਮੈਂ ਸਮਝਦਾ ਵੀ ਖਾਲਿਸਤਾਨ ਦਾ ਬਣਨਾ ਹੀ 28 ਮਿਲੀਅਨ ਸਿੱਖ ਕੌਮ ਦੇ ਭਵਿੱਖ ਨੂੰ, ਸਾਡੇ ਬੱਚਿਆਂ, ਉਹਨਾਂ ਦੇ ਬੱਚਿਆਂ, ਉਹਨਾਂ ਦੇ ਬੱਚਿਆਂ, ਭਵਿੱਖ ਦੀਆਂ ਜਨਰੇਸ਼ਨਸ ਦੇ ਜਿਹੜਾ ਹੈ ਉਸ ਨੂੰ ਮਹਿਫੂਜ਼ ਕਰਦਾ। ਨਹੀਂ ਤਾਂ ਅਸੀਂ ਰੁਲ ਜਾਵਾਂਗੇ ਸਾਊਥ ਏਸ਼ੀਆ ਦੇ ਵਿੱਚ, ਜਿਵੇਂ ਕਿ ਬੌਧੀ ਔਰ ਜੈਨੀ ਰੋਲੇ ਨੇ ਇਹਨਾਂ ਨੇ ਹਿੰਦੂ ਤਵੀਆਂ ਨੇ। ਹਾਂਜੀ ਡਾਕਟਰ ਸਾਹਿਬ,
ਇਹ ਮੈਸੇਜ ਸਾਗਰ ਮੱਧ ਪ੍ਰਦੇਸ਼ ਤੋਂ ਸਰਦਾਰ ਧਰਮ ਸਿੰਘ ਜੀ ਦਾ ਹੈ। ਇਹ ਕਹਿੰਦੇ ਹਨ, ਸਾਡਾ ਪਰਿਵਾਰ 1947 ਤੋਂ ਬਾਅਦ ਰਿਫਿਊਜੀ ਬਣ ਕੇ ਇੱਥੇ ਆਇਆ ਸੀ। ਸਾਡਾ ਆਟੋਮੋਬਾਈਲ ਦਾ ਚੰਗਾ ਕਾਰੋਬਾਰ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇੱਥੇ ਬੀਜੇਪੀ ਦਾ ਜ਼ੋਰ ਵਧਣ ਕਰਕੇ ਸਿੱਖਾਂ ਵਿੱਚ ਵਿਗਿਆਨਗੀ ਦਾ ਪ੍ਰਭਾਵ ਦਿਨ ਬ ਦਿਨ ਵੱਧ ਰਿਹਾ ਹੈ। ਸਾਡੇ ਬੱਚੀਆਂ ਵੀ ਹਿੰਦੂ ਵਿਚਾਰਧਾਰਾ ਦਾ ਪ੍ਰਭਾਵ ਕਬੂਲ ਕਰ ਰਹੇ ਹਨ। ਭਾਵੇਂ ਮੁਸਲਮਾਨਾਂ ਦੀ ਆਬਾਦੀ ਕਾਫੀ ਹੈ, ਪਰ ਉਹ ਵੀ ਡਟੇ ਹੋਏ ਹਨ। ਅਸੀਂ ਹੁਣ ਗੁਰਦੁਆਰਿਆਂ ਵਿੱਚ ਰਾਜ ਕਰੇਗਾ ਖਾਲਸਾ ਵਾਲਾ ਦੋਹਰਾ ਪੜਨ ਤੋਂ ਵੀ ਪਰਹੇਜ਼ ਕਰਦੇ ਹਾਂ। ਕੀ ਸਾਡਾ ਭਾਰਤੀ ਨਕਸ਼ੇ ਵਿੱਚ ਕੋਈ ਭਵਿੱਖ ਹੈ ਜਾਂ ਸਾਨੂੰ 1947 ਦੇ ਦੁਬਾਰਾ ਦੇਖਣਾ ਪਵੇਗਾ? ਦੇਖੋ, ਮੈਂ ਸਮਝਦਾ ਵੀ ਵੀਰ ਧਰਮ ਸਿੰਘ ਜਿਨ੍ਹਾਂ ਨੇ ਸਾਗਰ ਮੱਧ ਪ੍ਰਦੇਸ਼ ਤੋਂ, ਸਾਗਰ ਬਹੁਤ ਵੱਡਾ ਸ਼ਹਿਰ ਹੈ ਮੱਧ ਪ੍ਰਦੇਸ਼ ਦਾ, ਯੂਨੀਵਰਸਿਟੀ ਵੀ ਹੈ ਜੀ, ਉਹਨਾਂ ਨੇ ਲਿਖਿਆ। ਇਨਫੈਕਟ ਪਹਿਲਾਂ ਬਾਬਾ ਹਰਕ੍ਰਿਸ਼ਨ ਸਿੰਘ ਹੋਰਾਂ ਦੀ ਲਿਖਤ ਦਾ ਇਹ ਬਿਲਕੁਲ ਕੰਟਰਾਸਟ ਹੈ ਜੀ। ਉਹਨਾਂ ਨੂੰ ਤਾਂ ਸਿਰਫ ਆਪਣੀ ਜਿਹੜੀ ਸ਼ਾਹਨਾ ਰਹਿਣ ਸਹਿਣ ਨਜ਼ਰ ਆਉਂਦਾ ਹੈ ਜਾਂ ਆਇਆ, ਜੋ ਕਿ ਬੰਬਈ 'ਚ ਹੈਗਾ ਜੀ। ਹੁਣ ਇਹ ਹਿੰਦੂ ਹਾਰਟਲੈਂਡ 'ਚ ਬੈਠੇ ਨੇ। ਮੱਧ ਪ੍ਰਦੇਸ਼ ਬੀਜੇਪੀ ਦੀ ਗਵਰਨਮੈਂਟ ਹੈ। ਉਹ ਸਾਰੇ ਜਿਹੜੇ ਮਰਾਠਿਆਂ ਦੇ ਰਹੇ ਨੇ ਜਾਂ ਗਵਾਲੀਅਰ ਜਾਂ ਦੂਜੇ, ਬੀਜੇਪੀ ਦਾ ਬੜਾ ਸਟਰੋਂਗ ਗਾਰਡ ਹੈ। ਮੱਧ ਪ੍ਰਦੇਸ਼ ਵੀ ਨਵੰਬਰ 84 'ਚ ਸਿੱਖਾਂ ਦਾ ਨੁਕਸਾਨ ਹੋਇਆ ਜੀ। ਹੁਣ ਕਿਵੇਂ ਹਿੰਦੂਤਵਾ ਦਾ ਜਨੂਨ ਵੱਧ ਰਿਹਾ, ਉੱਥੇ ਤਾਂ ਸ਼ਾਇਦ ਬੰਬਈ ਵਾਲੇ ਬਚ ਗਏ। ਬਾਲ ਠਾਕਰੇ ਨੂੰ ਪੈਸੇ ਦੇ ਕੇ ਨਵੰਬਰ 84 'ਚ ਕਿੰਨੇ ਕਰੋੜ ਦਾ ਸੌਦਾ ਹੋਇਆ, ਉੱਥੇ ਸਿੱਖਾਂ ਦਾ ਨੁਕਸਾਨ ਨਹੀਂ ਹੋਇਆ। ਔਰ ਅਜੇ ਤੱਕ ਉਹਨਾਂ ਦੀ ਸ਼ਿਵ ਸੈਨਾ ਨੇ ਬਿਹਾਰੀਆਂ ਤੇ ਯੂਪੀ ਵਾਲਿਆਂ ਤੇ ਫੋਕਸ ਰੱਖਿਆ ਹੋਇਆ ਹੈ ਜਾਂ ਮੁਸਲਮਾਨਾਂ ਦੇ ਉੱਤੇ। ਅਜੇ ਤੱਕ ਉਹਨਾਂ ਨੇ ਪਤਾ ਨਹੀਂ ਸਿੱਖ ਪੈਸੇ ਦਿੰਦੇ ਨੇ ਜਾਂ ਉਹ ਕਹਿੰਦੇ ਨੇ ਵੀ ਕੋਈ ਨਹੀਂ, ਇਹ ਤਾਂ ਘੜੇ ਦੀ ਮੱਛੀ ਹੈ, ਜਦੋਂ ਮਰਜ਼ੀ ਇਹਨਾਂ ਨੂੰ ਲੈ ਲਾਂਗੇ। ਇਹ ਮੱਧ ਪ੍ਰਦੇਸ਼ ਵਾਲੇ ਜਿਹੜੇ ਨੇ, ਇਹ ਉਸ ਦਾ ਰੀਅਲ ਬਰੰਟ ਜਿਹੜਾ ਉਹ ਲੈ ਰਹੇ ਨੇ। ਔਰ ਉਹਨਾਂ ਨੇ ਜਿਵੇਂ ਬਿਆਨ ਕੀਤਾ ਕਿ ਅਸੀਂ ਗੁਰਦੁਆਰੇ 'ਚ ਰਾਜ ਕਰੇਗਾ ਖਾਲਸਾ ਵੀ ਪੜ੍ਹਨ ਤੋਂ ਡਰਦੇ ਹਾਂ। ਮੁਸਲਮਾਨਾਂ ਦੇ ਵੀ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਵੀ ਉਹ ਵੀ ਕਿਵੇਂ ਭੈ ਭੀਤ ਨੇ ਉਸ ਸਾਰੇ ਤੋਂ। ਹੁਣ ਇਸ ਦਾ ਇਹੀ ਜਵਾਬ ਜੋ ਅਸੀਂ ਪਹਿਲਾਂ ਦਿੱਤਾ ਹੈ ਕਿ ਇਹ ਸਥਿਤੀ ਇਸੇ ਲਈ ਹੈ ਕਿ ਉਹ ਬਿਲਕੁਲ ਉਹਨਾਂ ਦੇ ਰਹਿਮੋ ਕਰਮ ਤੇ ਨੇ, ਬਹੁ ਗਿਣਤੀ ਦੇ ਰਹਿਮੋ ਕਰਮ ਤੇ ਨੇ। ਉਹ ਜਿਹੜੀਆਂ ਘੱਟ ਗਿਣਤੀਆਂ ਬਹੁ ਗਿਣਤੀ ਦੇ ਰਹਿਮੋ ਕਰਮ ਤੇ ਹੁੰਦੀਆਂ ਨੇ, ਸਿਆਸੀ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਉਹ ਕਦੇ ਵੀ ਉਹਨਾਂ ਨੂੰ ਕੁਝ ਵੀ ਵਾਪਰ ਸਕਦਾ। ਹਾਂ, ਜੇ ਉਹਨਾਂ ਦਾ ਜਿਵੇਂ ਸਾਦਾ ਪੰਜਾਬੀ 'ਚ ਕਹਿੰਦੇ ਨੇ ਵੀ ਕਿੱਲਾ ਤਗੜਾ ਹੋਏ ਜੀ, ਤਾਂ ਫਿਰ ਭਾਵੇਂ 1000 ਮੀਲ ਕੋ ਦੂਰ ਬੈਠਾ ਕੋਈ ਚੂੰ ਨਹੀਂ ਕਰਦਾ। ਉਹਨੂੰ ਪਤਾ ਹੁੰਦਾ ਕਿ ਵੀ ਕਿੱਲਾ ਤਗੜਾ ਹੈ। ਇਹ ਜਿਹੜਾ ਜੇ ਦੇਖਿਆ ਵੀ ਕੈਰੀ ਅੱਖ ਦੇ ਨਾਲ ਤੇ ਉਹ ਤੁੰਨ ਕੇ ਰੱਖ ਦੇਣਗੇ ਦੂਜੇ ਜੀ। ਸੋ ਉਦੋਂ ਹੀ ਤੁਸੀਂ ਸੇਫ ਹੁੰਦੇ ਹੋ। ਸੋ ਅਸੀਂ ਇਹੀ ਕਹਿੰਦੇ ਹਾਂ ਕਿ ਭਾਈ ਸਿੱਖ ਸਾਗਰ 'ਚ ਹੋਏ, ਬੰਬਈ 'ਚ ਹੋਏ, ਮਦਰਾਸ 'ਚ ਬੈਠਾ ਹੋਏ, ਅਸਾਮ 'ਚ ਬੈਠਾ ਹੋਏ, ਜੇ ਕਿੱਲਾ ਤਗੜਾ ਹੋ ਗਿਆ, ਜੇ ਖਾਲਿਸਤਾਨ ਹੋਣ ਆਉਂਦਾ ਹੈ, ਖਾਲਿਸਤਾਨ ਬਣਦਾ ਹੈ, ਤੇ ਸਾਰੇ ਸਿੱਖ ਜਿਹੜੇ ਨੇ ਮਹਿਫੂਜ਼ ਹੋਣਗੇ। ਫਿਰ ਇਹਨਾਂ ਦੀ ਕੋਈ ਵਾਹ ਵੱਲ ਵੀ ਨਹੀਂ ਦੇਖੇਗਾ। ਨਹੀਂ ਤਾਂ ਅਸੀਂ ਤਾਂ ਲਾਈਕ ਸਿਟਿੰਗ ਡਕਸ ਹੈਗੇ ਆ। ਉਹ ਨਵੰਬਰ 84 ਸਾਨੂੰ ਉਹਨਾਂ ਨੇ ਰਿਅਲਾਈਜ਼ ਕਰਵਾ ਦਿੱਤਾ ਸੀ ਕਿ ਵੀ ਤੁਸੀਂ ਬਹਾਦਰ ਹੋਵੋਗੇ ਆਪਣੇ ਇਤਿਹਾਸ 'ਚ। ਇੱਥੇ ਹੁਣ ਸਾਡਾ ਰਾਜ ਹੈ, ਸਾਡੀ ਸਟੇਟ ਹੈ, ਪੁਲਿਸ ਫੌਜ ਸਾਡੀ ਹੈ। ਅਸੀਂ ਜਦੋਂ ਚਾਹੀਏ ਤੁਹਾਨੂੰ ਮਾਰ ਦਈਏ, ਜਦੋਂ ਚਾਹੀਏ ਤੁਹਾਡੇ ਜਿਹੜੇ ਘਰ ਸਾੜ ਦਈਏ। ਤੁਹਾਡੀ ਸ਼ਨਾਖਤ ਦੇ ਲਈ ਸਾਡੇ ਕੋਲ ਵੋਟਿੰਗ ਲਿਸਟਾਂ ਨੇ, ਰਾਸ਼ਨ ਕਾਰਡ ਨੇ। ਔਰ ਜੋ ਕੁਝ ਨਵੰਬਰ 84 'ਚ ਹੋਇਆ ਉਹ ਉਹਨਾਂ ਨੇ ਸਾਨੂੰ ਦਿਖਾ ਦਿੱਤਾ ਹੈ ਵੀ ਇੱਕ ਮੈਜੋਰਿਟੀ ਦੇ ਰਹਿਮੋ ਕਰਮ ਤੇ ਜਿਹੜੇ ਲੋਕ ਹੁੰਦੇ ਨੇ ਉਹ ਅਲਟੀਮੇਟਲੀ ਕਿਸ ਕਿਸਮ ਦੇ ਜ਼ੁਲਮ ਦਾ ਸ਼ਿਕਾਰ ਹੁੰਦੇ ਨੇ। ਜੀ ਡਾਕਟਰ ਸਾਹਿਬ, ਇਹ ਮੈਸੇਜ ਸਟਾਕਟਨ ਕੈਲੀਫੋਰਨੀਆ ਤੋਂ ਬੀਬੀ ਹਰਮੇਸ਼ ਕੌਰ ਜੀ ਦਾ ਹੈ। ਇਹਨਾਂ ਨੂੰ ਸਾਡਾ ਪਰਿਵਾਰਿਕ ਮਸਲਿਆਂ ਬਾਰੇ ਵਿਚਾਰ ਪ੍ਰਗਟਾਵਾ ਬਹੁਤ ਚੰਗਾ ਲੱਗਾ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਮਸਲਿਆਂ ਸੰਬੰਧੀ ਸਾਨੂੰ ਬਾਰ-ਬਾਰ ਗੱਲ ਕਰਨੀ ਚਾਹੀਦੀ ਹੈ। ਇਹ ਕਹਿੰਦੇ ਹਨ ਕਿ ਗੁਰਦੁਆਰਿਆਂ ਦੇ ਰਾਗੀ ਪ੍ਰਚਾਰਕ ਕਦੀ ਸ਼ਰਾਬ ਦੇ ਖਿਲਾਫ ਨਹੀਂ ਬੋਲਦੇ। ਉਹ ਤਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਮੁੰਡੇ ਕੁੜੀਆਂ ਦੇ ਵਿਆਹਾਂ ਮੌਕੇ ਕੀਤੀਆਂ ਜਾਂਦੀਆਂ ਸ਼ਰਾਬ ਪਾਰਟੀਆਂ ਵਿੱਚ ਵੀ ਸ਼ਾਮਲ ਹੁੰਦੇ ਹਨ। ਜੇ ਅਸੀਂ ਸੱਚ ਨਹੀਂ ਬੋਲਾਂਗੇ ਤੇ ਕੌਣ ਬੋਲੇਗਾ? ਭੈਣ ਜੀ ਹਰਮੇਲ ਕੌਰ ਜੋ ਹੈ, ਬਹੁਤ ਬਹੁਤ ਧੰਨਵਾਦ। ਗੱਲ ਤਾਂ ਉਹਨਾਂ ਨੇ ਸੱਚੀ ਕਹੀ, ਭਾਵੇਂ ਗੋਡੇ ਲੱਗੇ ਗਿੱਟੇ ਲੱਗੇ। ਇਸ 'ਚ ਕੋਈ ਸ਼ੱਕ ਨਹੀਂ ਕਿ ਸ਼ਰਾਬ ਦਾ ਚਲਨ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਆ ਗਿਆ। ਔਰ ਗੈਰ ਸਿੱਖਾਂ 'ਚ ਜਦੋਂ ਕੋਈ ਸਿੱਖ ਇਹ ਕਹੇ ਕਿ ਮੈਂ ਸ਼ਰਾਬ ਨਹੀਂ ਪੀਂਦਾ ਤੇ ਉਹਨਾਂ ਨੂੰ ਹੈਰਾਨੀ ਹੁੰਦੀ ਹੈ, ਕਿਉਂਕਿ ਉਹ ਇਹ ਮੰਨ ਕੇ ਤੁਰਦੇ ਨੇ ਕਿ ਹਰ ਸਿੱਖ ਸ਼ਰਾਬ ਪੀਂਦਾ ਹੈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਮੂਲ ਸਿੱਖਿਆਵਾਂ ਦੇ ਵਿੱਚ ਜਿੱਥੇ ਨਸ਼ੇ ਬਿਵਰਜਤ ਨੇ, ਸ਼ਰਾਬ ਦਾ ਬਹੁਤ ਥਾਂ ਜ਼ਿਕਰ ਹੈ ਕਿ ਇਹ ਝੂਠਾ ਮਦ ਮੂਲ ਨਾ ਪੀਚੇ, ਕਿ ਇਹ ਝੂਠੀ ਸ਼ਰਾਬ ਹੈ। ਜਿਹੜੇ ਰੱਬ ਦੀ ਯਾਦ ਜੁੜੇ ਹੋਏ ਨੇ, ਜਿਹੜੇ ਨਾਮ ਜਪਣ ਵਾਲੇ ਨੇ,
ਉਹ ਰੱਬ ਦੇ ਨਾਂ ਦੇ ਉਸ ਨਸ਼ੇ 'ਚ ਰਹਿੰਦੇ ਨੇ, ਉਹਨਾਂ ਨੂੰ ਇਸ ਝੂਠੇ ਮਦ ਦੀ ਸ਼ਰਾਬ ਦੀ ਲੋੜ ਨਹੀਂ। ਪਰ ਅੰਗਰੇਜ਼ਾਂ ਨੇ ਇਹ ਅਮਲ ਲਿਆਂਦਾ ਸਿੱਖਾਂ ਦੇ ਵਿੱਚ ਫੌਜ ਰਾਹੀਂ, ਜਿਵੇਂ ਚੀਨ ਦੇ ਵਿੱਚ ਅਫੀਮ ਲਿਆਏ ਜਾਂ ਗੋਰੇ ਇੱਥੇ ਨੇਟਿਵ ਅਮਰੀਕਨ ਦੇ ਵਿੱਚ ਸ਼ਰਾਬ ਲਿਆਏ। ਅੱਜ ਵੀ ਇਹਨਾਂ ਦੀਆਂ ਰਿਜ਼ਰਵੇਸ਼ਨ ਜਾ ਕੇ ਦੇਖੋ, ਸਭ ਪੁੱਠੇ ਲਿਟੇ ਹੁੰਦੇ ਨੇ, ਦੇਸ਼ ਉਹਨਾਂ ਦਾ ਖੋਹ ਲਿਆ, ਸ਼ਰਾਬ ਦੇ ਹਵਾਲੇ ਕਰ ਦਿੱਤੇ। ਸੋ ਜਿਹੜੀ ਫੌਜ ਰਾਹੀਂ ਸ਼ਰਾਬ ਸਿੱਖਾਂ ਦੇ ਵਿੱਚ ਆਈ, ਹੌਲੀ 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 ਸਿਵਲ ਸੁਸਾਇਟੀ 'ਚ ਅੱਜ ਇਹ ਬਿਲਕੁਲ ਠੀਕ ਗੱਲ ਹੈ ਕਿ ਉਹੀ ਗ੍ਰੰਥੀ ਰਾਗੀ ਪ੍ਰਚਾਰਕ ਦਿਨੇ ਆਨੰਦ ਕਾਰਜ ਪੜ੍ਹਾ ਕੇ, ਜਿਹਦੇ 'ਚ ਕਿ ਪੂਰਾ ਗੁਰੂ ਦੀ ਸਿੱਖਿਆ ਕੀ ਹੈ, ਲਾਵਾਂ ਕੀ ਨੇ ਔਰ ਗੁਰਮਤ ਕੀ ਹੈ, ਤੇ ਉਸੇ ਸ਼ਾਮ ਨੂੰ ਜਦੋਂ ਉੱਥੇ ਪਾਰਟੀ ਦੇ ਨਾਂ ਥੱਲੇ ਮੈਖਾਨਾ ਲੱਗਾ ਹੁੰਦਾ, ਸ਼ਰਾਬ ਦਾ ਠੇਕਾ ਬਣਿਆ ਹੁੰਦਾ ਜਿੱਥੇ ਵੀ, ਔਰ ਡੀਜੇ ਤੇ ਦੂਜੇ ਦੇ ਨਾਲ, ਹੁਣ ਮੈਂ ਸ਼ਬਦ ਕਹਿਣਾ ਨਹੀਂ ਚਾਹੁੰਦਾ ਵੀ ਕੀ ਮਾਹੌਲ ਬਣਿਆ ਹੁੰਦਾ, ਤੇ ਤੁਸੀਂ ਉੱਥੇ ਦੇਖਦੇ ਹੋ ਕਿ ਉਹ ਜਿਹੜੇ ਸਾਰੇ ਹੀ ਡੀਜਨਰੇਟ ਕਿਸਮ ਦੇ ਲੋਕ ਤਾਂ ਹੁੰਦੇ ਹੀ ਨੇ, ਤਾਂ ਉੱਥੇ ਬਹੁਤ ਵਾਰੀ ਉਹ ਸਾਡੇ ਜਿਹੜੀ ਧਾਰਮਿਕ ਸ਼੍ਰੇਣੀ ਵਾਲੇ ਨੇ ਉਹ ਵੀ ਕੁਰਸੀਆਂ ਦੇ ਉੱਤੇ ਮੂਹਰੇ ਬੈਠੇ ਹੁੰਦੇ ਨੇ। ਸੋ ਇਹ ਜਿਹੜਾ ਹੈ ਇਸ ਗੱਲ ਦੇ ਉੱਤੇ ਸਟੈਂਪ ਲਾਣਾ ਹੈ ਕਿ ਜੀ ਕੋਈ ਗੱਲ ਨਹੀਂ ਹੈ, ਗੁਰਦੁਆਰੇ ਵਾਲੀ ਗੱਲ ਤੁਹਾਡੀ, ਉਹ ਚਿਹਰਾ ਤੁਹਾਡਾ ਹੋਰ ਸੀ, ਇਹ ਤੁਹਾਡਾ ਹੋਰ ਹੈ। ਸੋ ਮੈਂ ਸਮਝਦਾ ਵੀ ਭੈਣ ਜੀ ਨੇ ਬਿਲਕੁਲ ਠੀਕ ਪੁਆਇੰਟ ਆਊਟ ਕੀਤਾ। ਬਹੁਤ ਸਾਰੇ ਘਰਾਂ 'ਚ ਸਮੱਸਿਆ ਦਾ ਕਾਰਨ ਸ਼ਰਾਬ ਹੈ। ਇਹੀ ਨਹੀਂ ਕਿ ਬੰਦਾ ਨਸ਼ੇ ਦੇ ਵਿੱਚ ਠੀਕ ਔਰ ਗਲਤ ਦੀ ਪਛਾਣ ਭੁੱਲਦਾ ਹੈ। ਵਾਇਲੈਂਸ, ਘਰਾਂ ਦੇ ਵਿੱਚ ਹਿੰਸਾ, ਮਾਰ ਕੁਟਾਈ, ਫਿਰ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਕੋਈ ਡਰੱਗਸ ਦੇ ਵਿੱਚ ਆਣ ਜਾਂ ਦੂਜਿਆਂ 'ਚ ਆਣ। ਤੇ ਸ਼ਰਾਬ ਇੱਕ ਵੱਡੀ ਡਰੱਗ ਹੈ। ਜਿਹੜਾ ਹੁਣ ਆਪ ਸ਼ਰਾਬੀ ਹੁੰਦਾ ਹੈ, ਘਰ ਆ ਕੇ ਸ਼ਰਾਬ ਪੀਂਦਾ ਹੈ, ਜਾਂ ਘਰ ਆਏ ਜੀ ਪ੍ਰਾਹੁਣਚਾਰੀ ਨਹੀਂ ਹੈ ਜੀ, ਮਹਿਮਾਨਾਂ ਨੂੰ ਨਹੀਂ ਆਉਣਗੇ, ਨਾ ਆਉਣ, ਕੋਈ ਇੱਕ ਦੋ ਵਾਰੀ ਆਏਗਾ, ਇਹ ਕਹੇਗਾ ਜੀ ਆਏ ਨੂੰ ਸ਼ਰਾਬ ਨਹੀਂ ਪਿਆਈ, ਫਿਰ ਹਟ ਜਾਣਗੇ, ਜਾਂ ਉਹਨਾਂ ਨੂੰ ਹੋਏਗਾ ਜੀ ਨਹੀਂ ਇੱਥੇ ਗੱਲ ਨਹੀਂ ਚੱਲਣੀ ਹੈ। ਪਰ ਉਹਦੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹ ਸੁਨੇਹਾ ਦੇ ਦਿੰਦੇ ਹੋ ਕਿ ਡਰੱਗਸ ਐਕਸੈਪਟੇਬਲ ਨਹੀਂ ਨੇ ਇਸ ਘਰ 'ਚ। ਤੇ ਜੇ ਅਸੀਂ ਘਰਾਂ 'ਚ ਬਾਰ ਬਣਾਣੀ ਹੈ ਔਰ ਸੂਰਜ ਛਪਣ ਤੋਂ ਬਾਅਦ ਉਹੀ ਕੰਮ ਸ਼ੁਰੂ ਕਰਨਾ, ਫਿਰ ਤੁਸੀਂ ਬੱਚਿਆਂ ਨੂੰ ਰੋਕ ਨਹੀਂ ਸਕੋਗੇ। ਔਰ ਇਹ ਗੱਲ ਅਸੀਂ ਰਿਪੀਟਡਲੀ ਕਹਿ ਰਹੇ ਹਾਂ ਕਿ ਜਿਹੜਾ ਸਾਡੇ ਧਰਮ ਦਾ, ਵੈਲਿਊਜ਼ ਦਾ, ਸਿੱਖ ਸੱਭਿਆਚਾਰ ਦਾ, ਜੇ ਅਸੀਂ ਬਚਾਅ ਕਰਨਾ ਤੇ ਆਪਣੇ ਘਰਾਂ ਨੂੰ ਸਾਂਭਣ ਦੀ ਲੋੜ ਹੈ। ਔਰ ਇਹ ਬਿਲਕੁਲ ਭੈਣ ਜੀ ਨੇ ਠੀਕ ਕਿਹਾ ਕਿ ਹੁਣ ਜਿਹੜੇ ਪ੍ਰਚਾਰਕ ਨੇ ਉਹ ਹੋਰ ਗੱਲਾਂ ਮਾਰਨਗੇ, ਉਰਲੀਆਂ ਪਰਲੀਆਂ ਪੁਰਾਣੀਆਂ ਸਾਖੀਆਂ ਸੁਣਾ ਦੇਣਗੇ, ਕੋਈ ਹੋਰ ਗੱਲਾਂ ਕਰਨਗੇ। ਬਹੁਤ ਘੱਟ ਹੋਣਗੇ ਜਿਹੜੇ ਜਾਂ ਜਨਰਲ ਜੇ ਨਸ਼ਿਆਂ ਦੀ ਗੱਲ, ਪਰ ਉਹਨੂੰ ਪਿਕ ਨਹੀਂ ਕਰਨਗੇ, ਕਿਉਂਕਿ ਪ੍ਰਬੰਧਕ ਜਿਹੜੇ ਬੈਠੇ ਨੇ ਉਹਨਾਂ ਨੇ ਤਾਂ ਸ਼ਾਮ ਦੀ ਸਟੇਜ ਤੇ ਟਾਈਮ ਨਹੀਂ ਦੇਣਾ ਹੈ। ਸੋ ਇਹ ਜਦੋਂ ਤੱਕ ਇਸ ਕਿਸਮ ਦਾ ਜਿਹੜਾ ਧਰਮ ਦੀ ਗੱਲ ਕਰਨ ਵਾਲਾ ਹੈ, ਜੇ ਉਹ ਸੱਚ ਨਹੀਂ ਕਹੇਗਾ ਤਾਂ ਕਿਹਨੇ ਕਹਿਣਾ। ਸੋ ਮੈਂ ਸਗੋਂ ਭੈਣ ਜੀ ਦੇ ਵੀ ਹੌਸਲੇ ਦੀ ਦਾਤ ਦਿੰਦਾ ਕਿ ਉਹਨਾਂ ਨੇ ਇਸ ਇਸ਼ੂ ਦੇ ਉੱਤੇ ਖੁੱਲ੍ਹ ਕੇ ਲਿਖਿਆ, ਔਰ ਅਸੀਂ ਖੁੱਲ੍ਹ ਕੇ ਗੱਲ ਕਰਦੇ ਹਾਂ ਔਰ ਕਰਦੇ ਰਹਾਂਗੇ ਜਦੋਂ ਤੱਕ ਗੁਰੂ ਆਸ਼ਾ, ਗੁਰੂ ਸਿਧਾਂਤ ਜਿਹੜਾ ਜਿਸ ਨੂੰ ਅਸੀਂ ਆਧਾਰ ਬਣਾਇਆ ਔਰ ਆਇਨਾ ਸੱਚੋ ਸੱਚ ਦਾ, ਸਾਨੂੰ ਕੋਈ ਵੀ ਸੱਚੀ ਗੱਲ ਕਹਿਣ ਤੋਂ ਕੋਈ ਗੁਰੇਜ਼ ਨਹੀਂ। ਹਾਂਜੀ ਡਾਕਟਰ ਸਾਹਿਬ, ਇਹ ਮੈਸੇਜ ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਕੈਨੇਡੀਅਨ ਸਿੱਖ ਕੋਲੀਜੀਏਸ਼ਨ ਦੇ ਸਰਦਾਰ ਮਨਿੰਦਰ ਸਿੰਘ ਜੀ ਦਾ ਹੈ। ਇਹਨਾਂ ਨੇ TV 84 ਦਾ ਧੰਨਵਾਦ ਕੀਤਾ ਹੈ, ਜਿਸ ਰਾਹੀਂ ਪੰਥ ਦੀ ਗੱਲ ਕਰਨ ਦਾ ਹਰ ਇੱਕ ਨੂੰ ਮੌਕਾ ਦਿੱਤਾ ਜਾਂਦਾ ਹੈ। ਇਹਨਾਂ ਨੇ ਪੇਸ਼ਕਸ਼ ਕੀਤੀ ਹੈ ਕਿ ਇਹਨਾਂ ਨੂੰ ਕੋਈ ਵੀ ਸੇਵਾ ਦਿੱਤੀ ਜਾਵੇ ਤਾਂ ਉਹ ਬੜੀ ਖੁਸ਼ੀ ਨਾਲ ਇਸ ਨੂੰ ਨਿਭਾਉਣਗੇ। ਡਾਕਟਰ ਸਾਹਿਬ, ਇੱਥੇ ਹੁਣ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਜੀ। ਵੀਅਰਸ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਆ ਰਿਹਾ ਹੈ ਇੱਕ ਐਸਾ ਨਿਊਜ਼ ਸ਼ੋ ਜਿਸ ਦੇ ਵਿੱਚ ਗੱਲ ਕਰਾਂਗੇ ਹਰ ਉਸ ਘਟਨਾ ਦੇ ਬਾਰੇ ਜਿਸ ਦਾ ਸੰਬੰਧ ਦੁਨੀਆ ਵਿੱਚ ਵਸਦੇ ਹਰ ਇੱਕ ਸਿੱਖ ਦੇ ਨਾਲ ਹੈ। ਗੱਲ ਕਰਾਂਗੇ ਦੁਨੀਆ ਵਿੱਚ ਫੈਲੇ ਆਪਣੇ ਰਿਪੋਰਟਰਸ ਦੇ ਨਾਲ, ਪੋਲਿਟਿਕਸ, ਸਾਇੰਸ, ਇਕਨੋਮਿਕਸ, ਸਪੋਰਟਸ ਅਤੇ ਹਿਊਮਨ ਰਾਈਟਸ ਦੇ ਇਸ਼ੂਜ਼। ਵੇਖੋ ਮੇਰੇ ਨਾਲ, ਅਸੀਂ ਸੰਸਦੀ ਖੇਚ ਨਹੀਂ, ਪੱਕੀਆਂ ਤੇ ਖਰੀਆਂ ਖਬਰਾਂ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਅਮਨਦੀਪ ਕੌਰ और मैं लेके आई ਤੁਹਾਡੇ ਲਈ ਇੱਕ ਨਵਾਂ ਸ਼ੋ ਜਿਹਦਾ ਨਾਮ ਹੈ ਮੌਜ ਮਸਤੀ।
ਇਸ ਸ਼ੋਅ ਦੇ ਵਿੱਚ ਭੇਜ ਸਕਦੇ ਤੁਸੀਂ ਪੈਗਾਮ ਜਾਂ ਡੈਡੀਕੇਟ ਕਰ ਸਕਦੇ ਹੋ ਗਾਣੇ ਆਪਣੇ ਚਾਹਣ ਵਾਲਿਆਂ ਨੂੰ। ਅਸੀਂ ਮਿਲ ਕੇ ਪੁੱਛਾਂਗੇ ਤੁਹਾਡੀ ਪਸੰਦ, ਤੁਹਾਡੀ ਨਾ ਪਸੰਦ, ਤੁਹਾਨੂੰ ਕੀ ਕਰਨਾ ਵਧੀਆ ਲੱਗਦਾ, ਤੁਹਾਨੂੰ ਕਿੱਥੇ ਜਾਣਾ ਚੰਗਾ ਲੱਗਦਾ, ਤੁਹਾਡੇ ਖਾਣ ਪੀਣ ਦੇ ਸ਼ੌਕ। ਤੁਹਾਨੂੰ ਪੁੱਛਾਂਗੇ ਕੁਝ ਸਵਾਲ ਤੇ ਤੁਸੀਂ ਜਿੱਤ ਸਕਦੇ ਹੋ ਢੇਰ ਸਾਰੇ ਇਨਾਮ। ਮੈਨੂੰ ਦੇਖਣਾ ਨਾ ਭੁੱਲਣਾ ਸੈਟਰਡੇ ਐਂਡ ਸੰਡੇ ਸ਼ਾਮੀ 7 ਵਜੇ ਓਨਲੀ ਔਨ TV 84 ਤੇ। ਵੈਲਕਮ ਬੈਕ। ਹਾਂਜੀ ਡਾਕਟਰ ਸਾਹਿਬ, ਅਸੀਂ ਸਰੀ ਦਾ ਮੈਸੇਜ ਪੜ੍ਹ ਰਹੇ ਸੀ। ਹਾਂਜੀ, ਵੀਰ ਮਨਿੰਦਰ ਸਿੰਘ ਕੈਨੇਡੀਅਨ ਸਿੱਖ ਕੋਲੀਸ਼ਨ ਦੇ ਸਪੋਕਸਪਰਸਨ ਨੇ। ਉਹ TV 84 ਦੇ ਇੱਕ ਖਾਸ ਪ੍ਰੋਗਰਾਮ ਦੇ ਵਿੱਚ ਆਏ ਵੀ ਔਰ ਉਹਨਾਂ ਨੇ ਬਹੁਤ ਅੱਛੀ ਪ੍ਰੈਜੈਂਟੇਸ਼ਨ ਦਿੱਤੀ ਜੀ। ਇਹ ਆਰਗੇਨਾਈਜੇਸ਼ਨ ਜਿਹੜੇ ਕੈਨੇਡਾ ਦੇ ਵਿੱਚ ਯੂਨੀਵਰਸਿਟੀਜ਼, ਕਾਲਜਿਸ, ਸਕੂਲਸ, ਹਾਈ ਸਕੂਲਸ ਦੇ ਵਿੱਚ ਯੰਗਸਟਰਸ ਨੇ, ਉਹਨਾਂ ਦੀ ਆਰਗੇਨਾਈਜੇਸ਼ਨ ਹੈ। ਔਰ ਉਸ ਤੋਂ ਬਾਅਦ ਉਹਨਾਂ ਨੇ ਬੜੀ ਅੱਛੀ ਈਮੇਲ ਸਾਨੂੰ ਲਿਖੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਤੁਹਾਡਾ ਐਪਰੀਸ਼ੀਏਟ ਵੀ ਕਰਦੇ ਹਾਂ TV 84 ਦਾ, ਔਰ ਆਪਣੀਆਂ ਸਰਵਿਸਿਜ਼ ਅਸੀਂ ਤੁਹਾਨੂੰ ਆਫਰ ਕਰਦੇ ਹਾਂ ਕਿ ਤੁਸੀਂ ਜੋ ਵੀ ਸਾਨੂੰ ਕਹੋ ਅਸੀਂ ਹਾਜ਼ਰ ਹਾਂ। ਸੋ ਮੈਂ ਵੀਰ ਮਨਿੰਦਰ ਸਿੰਘ ਦਾ ਧੰਨਵਾਦ ਕਰਦਾ। ਅਸੀਂ ਸਮੇਂ-ਸਮੇਂ ਜਿਹੜੇ ਵੀ ਕੌਮ ਦੇ ਭਲੇ ਲਈ, ਸਿੱਖ ਯੂਥ ਦੇ ਭਲੇ ਲਈ ਪ੍ਰੋਗਰਾਮ ਅਸੀਂ ਉਲੀਕਾਂਗੇ ਜਾਂ TV 84 ਰਾਹੀਂ ਜਿਹਨਾਂ ਨੂੰ ਹਾਈਲਾਈਟ ਕਰਾਂਗੇ, ਅਸੀਂ ਜ਼ਰੂਰ ਇਹਨਾਂ ਨੂੰ ਜਿਹੜਾ ਸੰਪਰਕ ਦੇ ਵਿੱਚ ਰੱਖਾਂਗੇ। ਹਾਂਜੀ ਡਾਕਟਰ ਸਾਹਿਬ, ਚੰਡੀਗੜ੍ਹ ਤੋਂ ਸਰਦਾਰ ਗੁਰਤੇਜ ਸਿੰਘ ਜੀ ਨੇ TV 84 ਖਬਰਾਂ ਦੇ ਪ੍ਰੋਗਰਾਮ ਵਿੱਚ ਦਿੱਤੇ ਆਪਣੇ ਇੰਟਰਵਿਊ ਵਿੱਚ TV 84 ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਹਾਈ ਕੋਰਟ ਵਿੱਚੋਂ 1000 ਕਰੋੜ ਰੁਪਏ ਦੇ ਹਰਜਾਨੇ ਦਾ ਕੇਸ ਵਾਪਸ ਲੈਣ ਸੰਬੰਧੀ ਅਜੇ ਸਾਨੂੰ ਵੀ ਪਤਾ ਨਹੀਂ ਸੀ, ਜਦੋਂ ਕਿ ਤੁਹਾਡੀ ਟੀਮ ਨੇ ਇਸ ਨੂੰ ਵਿਸ਼ੇਸ਼ ਫੀਚਰ ਬਣਾ ਕੇ ਇਸ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ। ਤੁਸੀਂ ਪੰਜਾਬ ਦੀਆਂ ਘਟਨਾਵਾਂ ਤੇ ਬਹੁਤ ਤਿੱਖੀ ਅੱਖ ਰੱਖਦੇ ਹੋ, ਸਾਨੂੰ ਤੁਹਾਡੇ ਤੋਂ ਬਹੁਤ ਆਸਾਂ ਹਨ। ਦੇਖੋ ਸਰਦਾਰ ਗੁਰਤੇਜ ਸਿੰਘ ਜੀ ਆਪ ਬਹੁਤ ਵੱਡੇ ਸਿੱਖ ਸਕਾਲਰ ਨੇ। ਬੇਸ਼ੱਕ ਉਹਨਾਂ ਦੇ ਹਰ ਵਿਊ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ, ਪਰ ਇਹਦੇ ਬਾਵਜੂਦ ਇੱਕ ਸਕਾਲਰ ਹੁੰਦਾ ਹੈ। ਤੇ ਅਸੀਂ ਸਮਝਦੇ ਹਾਂ ਵੀ TV 84 ਨੇ ਉਹਨਾਂ ਦੀ ਇਸ ਲਿਆਕਤ, ਔਰ ਜਦੋਂ ਇਹ ਮਸਲਾ ਸਾਹਮਣੇ ਆਇਆ ਕਿ ਕਿਵੇਂ ਜਿਹੜਾ 1000 ਕਰੋੜ ਦਾ ਹਰਜਾਨੇ ਦਾ ਦਾਅਵਾ ਜਿਹੜਾ ਕਿ ਜੂਨ 84 ਚ ਘੱਲੂਘਾਰਾ ਵਰਤਾਉਣ ਵੇਲੇ ਫੌਜ ਨੇ ਅਕਾਲ ਤਖਤ ਸਾਹਿਬ ਔਰ ਹਰਮੰਦਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ ਦਾ ਕੀਤਾ, ਉਹਨੂੰ ਕਿਵੇਂ ਅਕਾਲੀਆਂ ਨੇ ਦਾਇਰ ਕੀਤਾ ਸੀ ਔਰ ਕਿਵੇਂ ਵਾਪਸ ਲਿਆ, ਇਹ ਕਹਿ ਕੇ ਜੀ ਕਿ ਅਸੀਂ 10 ਕਰੋੜ ਦੀ ਕੋਰਟ ਫੀਸ ਨਹੀਂ ਦੇ ਸਕਦੇ। ਸੋ ਇਸ ਮੁੱਦੇ ਤੇ ਜਦੋਂ TV 84 ਦੀ ਨੇ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਇਮਾਨਦਾਰੀ ਨਾਲ ਕਿਹਾ ਕਿ ਜੀ ਮੈਨੂੰ ਇਸ ਕੇਸ ਦਾ ਬਹੁਤਾ ਅਜੇ ਵੇਰਵਾ ਨਹੀਂ ਪਤਾ ਹੈ, ਪਰ ਚਲੋ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਅਗਲੇ ਦਿਨ ਗੱਲਬਾਤ ਵੀ ਕੀਤੀ ਔਰ ਉਹਨਾਂ ਨੇ ਇਮਾਨਦਾਰੀ ਨਾਲ ਇਹ ਐਡਮਿਟ ਵੀ ਕੀਤਾ ਕਿ TV 84 ਵਾਲੇ ਇੱਥੇ ਬੈਠੇ ਦੇਖ ਰਹੇ ਨੇ ਵੀ ਇੱਥੇ ਕੀ ਹੋ ਰਿਹਾ ਤੇ ਇੱਥੇ ਸਾਨੂੰ ਇਸ ਕਿਸਮ ਦੀਆਂ ਡਿਵੈਲਪਮੈਂਟਸ ਦਾ ਪਤਾ ਨਹੀਂ ਲੱਗਦਾ। ਸੋ ਅਸੀਂ ਉਹਨਾਂ ਵੱਲੋਂ ਇਮਾਨਦਾਰੀ ਦੇ ਨਾਲ ਕੀਤੀ ਗਈ ਇਸ ਸ਼ਲਾਘਾ ਦੀ ਵੀ ਅੱਗੋਂ ਸ਼ਲਾਘਾ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਵੀ ਇੱਕ ਗੱਲ ਦਾ ਧਿਆਨ ਰਹੇ ਵੀ ਕੁਝ ਮਸਲੇ ਨੇ ਖਾਸ ਤੌਰ ਤੇ ਜਿਹੜੇ ਬੌਧਿਕ ਪੱਧਰ ਦੇ, ਜਿਨ੍ਹਾਂ ਦੇ ਵਿੱਚ ਸ਼ਾਇਦ ਹਰ ਗੱਲ ਨਾਲ ਹਰ ਕੋਈ ਸਹਿਮਤ ਨਾ ਹੋਵੇ, ਡਿਫਰੈਂਟ ਸਕੂਲਸ ਆਫ ਥਾਟਸ ਨੇ, ਪਰ ਅਸੀਂ ਇੰਨਾ ਕੁ ਜ਼ਰੂਰ ਬਣਾ ਲਈਏ ਇੱਕ ਦਾਇਰਾ ਕਿ ਐਗਰੀ ਟੂ ਡਿਸਐਗਰੀ, ਜਿਵੇਂ ਅਮਰੀਕਨ ਕਹਿੰਦੇ ਨੇ, ਕਿ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਤੇ ਜਿੱਥੇ ਕੌਮੀ ਭਲਾਈ ਦੇ ਮੁੱਦੇ ਨੇ, ਸਿੱਖ ਕੌਮ ਦੀ ਆਨ ਅਣਖ ਦਾ ਮਸਲਾ ਹੈ, ਕੌਮ ਦਾ ਇੱਕ ਕਲੈਕਟਿਵ ਪ੍ਰੋਜੈਕਟ ਨੇ, ਉਹਦੇ 'ਚ ਕੋਈ ਸਕਾਲਰ ਹੈ, ਕੋਈ ਪੋਲੀਟੀਕਲ ਐਕਟਿਵਿਸਟ ਹੈ, ਕੋਈ ਸਮਾਜ ਦੇ ਵਿੱਚ ਕੰਮ ਕਰਦਾ ਹੈ, ਸਾਡੀਆਂ ਟਕਸਾਲ ਹੈ, ਅਖੰਡ ਕੀਰਤਨੀ ਜਥੇ ਨੇ, ਹੋਰ ਜਿਹੜੇ ਧਾਰਮਿਕ ਪੁਰਸ਼ ਨੇ, ਜਿਹੜੇ ਵੀ ਇਸਤਰੀਆਂ ਨੇ ਜਿਹੜੇ ਇਸ ਫੀਲਡ ਦੇ ਵਿੱਚ ਕਿਸੇ ਨਾ ਕਿਸੇ ਸ਼ੋਬੇ 'ਚ, ਕੋਈ ਗੁਰਮਤ ਦੇ, ਕੋਈ ਸਿੱਖੀ ਪ੍ਰਚਾਰ 'ਚ, ਕੋਈ ਸਕੂਲਾਂ 'ਚ ਪੰਜਾਬੀ ਪੜ੍ਹਾਉਣ 'ਚ, ਕੋਈ ਕੈਂਪ ਮੂਵਮੈਂਟ 'ਚ, ਕੋਈ
ਅੱਜ ਕੱਲ੍ਹ ਜਿਵੇਂ ਐਨੀਮੇਟਿਡ ਮੂਵੀਜ਼ ਜਿਹੜੇ ਕਿ ਬਹੁਤ ਵੱਡੀ ਸੇਵਾ ਕਰ ਰਹੇ ਨੇ ਇਸ ਫੀਲਡ 'ਚ, ਹਰ ਇੱਕ ਨੇ ਹਿਊਮਨ ਰਾਈਟਸ ਦੇ ਸਾਰੇ ਇਸ਼ੂ ਨੇ। ਸੋ ਮੇਰਾ ਖਿਆਲ ਹੈ ਵੀ ਸਾਨੂੰ ਇਹ ਪਹੁੰਚ ਜ਼ਰੂਰ ਅਪਣਾਉਣੀ ਪਏਗੀ, ਔਰ ਸ਼ਾਇਦ TV 84 ਵਾਲਿਆਂ ਦਾ ਇਹੀ ਡ੍ਰੀਮ ਹੈ ਜਿਹਦੇ ਥੱਲੇ ਉਹ ਕੰਮ ਕਰ ਰਹੇ ਨੇ ਕਿ ਉਹ ਸਾਰਿਆਂ ਤੱਕ ਪਹੁੰਚ ਕਰਦੇ ਨੇ। ਔਰ ਅਸੀਂ ਸਰਦਾਰ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ TV 84 ਦੇ ਕੰਮ ਨੂੰ ਰੈਕਗਨਾਈਜ਼ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਸੋਹਣੇ ਤੇ ਪਿਆਰ ਢੰਗ ਨਾਲ ਵਿਚਾਰਿਆ। ਤੇ ਹੁਣ ਸਾਡੇ ਕੋਲ ਬਹੁਤ ਸਾਰੇ ਦਰਸ਼ਕਾਂ ਦੀਆਂ ਹੋਰ ਵੀ ਈਮੇਲਸ ਹੈਗੀਆਂ ਨੇ, ਪਰ ਅਸੀਂ ਉਹਨਾਂ ਨੂੰ ਪੜ੍ਹਨਾ ਨਹੀਂ ਸ਼ੁਰੂ ਕਰ ਸਕਦੇ ਕਿਉਂਕਿ ਸਾਡੇ ਕੋਲ ਸਵਾਲ ਜਵਾਬ ਦਾ ਵੀ ਹੈ ਤੇ ਅਸੀਂ ਸਾਰੇ ਖਾਨੇ ਭਰਨੇ ਹੈਗੇ ਨੇ। ਤੇ ਹੁਣ ਅਸੀਂ ਸਵਾਲ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਹਾਂਜੀ ਡਾਕਟਰ ਸਾਹਿਬ, ਅੱਜ 22 ਮਾਰਚ 2013 ਤੇ ਹੁਣ ਤੁਸੀਂ ਸਾਨੂੰ ਸਾਡੇ ਵਿਊਅਰਸ ਨੂੰ ਦੱਸੋ ਕਿ ਸਾਡੇ ਸਿੱਖ ਇਤਿਹਾਸ ਵਿੱਚ ਅਤੇ ਵਰਲਡ ਹਿਸਟਰੀ ਵਿੱਚ ਇਸ ਦਾ ਕੀ ਮਹੱਤਵ ਹੈ। ਦੇਖੋ, ਜਦੋਂ ਅਸੀਂ ਸਿੱਖ ਇਤਿਹਾਸ ਦੇ ਵਾਕਿਆ ਦੱਸਦੇ ਹਾਂ, ਇਹੀ ਨਹੀਂ ਹੁੰਦਾ ਵੀ ਉਹੀ ਘਟਨਾ ਹੋਈ ਹੁੰਦੀ ਹੈ, ਹੋਰ ਕੁਝ ਨਹੀਂ ਹੋਇਆ ਹੁੰਦਾ। ਬਹੁਤ ਸਾਰੀ ਹਰ ਸਦੀ ਦੇ ਹਰ ਸਾਲ 'ਚ ਬਹੁਤ ਘਟਨਾਵਾਂ ਨੇ, ਪਰ ਅਸੀਂ ਵਕਤ ਦੀ ਨਜ਼ਾਕਤ ਨੂੰ ਦੇਖਦੇ ਹਾਂ ਤੇ ਆਪਣੀ ਅੱਖ ਨਾਲ ਮਾਨਸਿਕ ਤੌਰ ਤੇ ਜਾਂ ਬੌਧਿਕ ਤੌਰ ਤੇ ਜਿਹੜਾ ਮੈਨੂੰ ਲੱਗਦਾ ਹੈ ਕਿ ਵਿਊਅਰਸ ਨੂੰ ਪਤਾ ਹੋਣਾ ਚਾਹੀਦਾ ਹੈ, ਉਹਨਾਂ ਨੂੰ ਮੈਂ ਪਿਕ ਕਰਦਾ। ਸੋ 1946 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਇਹ ਉਹ ਪੀਰੀਅਡ ਸੀ ਜਦੋਂ 2 ਨੇਸ਼ਨ ਥਿਊਰੀ ਕਾਫੀ ਅੱਗੇ ਜਾ ਚੁੱਕੀ ਸੀ। ਪਾਕਿਸਤਾਨ ਦਾ ਜਿਹੜਾ ਮਤ ਹੈ 23 ਮਾਰਚ 1940 ਨੂੰ ਲਾਹੌਰ ਦੇ ਵਿੱਚ ਹੋ ਚੁੱਕਾ ਸੀ। ਸਿੱਖ ਲੀਡਰਸ਼ਿਪ ਐ ਸੀ, ਡੋਲ ਰਹੀ ਸੀ, ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕੀ ਕਰੀਏ। ਸੋ 1946 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਸੀ, ਔਰ ਉਹ 22 ਮਾਰਚ ਨੂੰ ਹੀ ਸੀ ਕਿ ਸਿੱਖਾਂ ਦੀ ਆਪਣੀ ਅਲੱਗ ਸਟੇਟ ਹੋਣੀ ਚਾਹੀਦੀ ਹੈ। ਉਹਨਾਂ ਦਾ ਸਰਦਾਰ ਸਾਹਿਬ ਦਾ ਨਾਮ ਮੈਂ ਨਹੀਂ ਟਰੇਸ ਕਰ ਸਕਿਆ। ਇਹ ਮੈਨੂੰ ਪਤਾ ਹੈ ਵੀ ਉਹਨਾਂ ਦੇ ਨਾਂ ਨਾਲ ਕੁੱਕੜ ਪਿੰਡ ਲੱਗਦਾ ਸੀ। ਇਹ ਜਲੰਧਰ ਛਾਉਣੀ ਦੇ ਨਾਲ ਇੱਕ ਪਿੰਡ ਹੈ ਕੁੱਕੜ ਪਿੰਡ, ਜਿੱਥੋਂ ਉਹ ਸ਼੍ਰੋਮਣੀ ਕਮੇਟੀ ਮੈਂਬਰ ਸਨ, ਜਿਹੜਾ ਉਹਨਾਂ ਨੇ ਮੂਵ ਕੀਤਾ ਸੀ। ਔਰ ਉਹ ਰੈਜ਼ੋਲੂਸ਼ਨ ਜਿਹੜਾ ਉਹ ਬੜਾ ਯੂਨੀਕ ਸੀ। ਹਾਲਾਂਕਿ ਉਹਦਾ ਉਦੋਂ ਕੀ ਰੀਜ਼ਨ ਸੀ ਜਾਂ ਉਹਨੂੰ ਉਹਨਾਂ ਨੇ ਪੁਸ਼ ਕਿਉਂ ਨਹੀਂ ਕੀਤਾ, ਅਕਾਲੀ ਲੀਡਰਸ਼ਿਪ ਨੇ, ਜਾਂ ਕਨਕਲੂਜਨ ਤੱਕ ਕਿਉਂ ਨਹੀਂ ਲੈ ਕੇ ਗਏ, ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਇਹ ਟੋਕਨ ਰੈਜ਼ੋਲੂਸ਼ਨ ਜ਼ਰੂਰ ਸੀ। ਇਸੇ ਤਰ੍ਹਾਂ ਹੀ 22 ਮਾਰਚ 2001 ਨੂੰ ਜਦੋਂ ਪੰਜਾਬ ਦੇ ਵਿੱਚ ਬਾਦਲ ਦੀ ਸਰਕਾਰ ਸੀ, ਪੰਜਾਬ ਅਸੈਂਬਲੀ ਨੇ ਜੂਨ 84 ਦੇ ਵਿੱਚ ਜਿਹੜਾ ਹਮਲਾ ਭਾਰਤੀ ਫੌਜ ਨੇ ਕੀਤਾ ਹਰਮੰਦਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਤੇ, ਉਸ ਦੀ ਨਿਖੇਧੀ ਕੀਤੀ ਸੀ। ਸੋ ਇਹ ਵੀ ਔਨ ਰੈਕਰਡ ਹੈ ਕਿ ਪੰਜਾਬ ਅਸੈਂਬਲੀ ਨੇ ਇਹ ਮਤਾ ਕੀਤਾ। ਪਰ ਦਿਲਚਸਪ ਗੱਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਉਦੋਂ, ਉਹਦੀ ਸਰਕਾਰ ਸੀ, ਤੇ ਜਿੱਦਣ ਇਹ ਬਹਿਸ ਹੋ ਰਹੀ ਸੀ ਅਸੈਂਬਲੀ ਦੇ ਵਿੱਚ, ਉਦੋਂ ਬਾਦਲ ਸਾਹਿਬ ਗੈਰ ਹਾਜ਼ਰ ਸੀ ਅਸੈਂਬਲੀ ਤੋਂ, ਤਾਂ ਕਿ RSS ਵਾਲਿਆਂ ਨੂੰ ਵੀ ਦੱਸ ਦੇਣ ਕਿ ਜੀ ਇਹ ਪਾਰਟੀ MLA ਦਾ ਜ਼ੋਰ ਸੀ, ਉਹਨਾਂ ਨੇ ਕਰ ਲਿਆ, ਮੇਰਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਤੇ ਮੈਨੂੰ ਉੱਥੇ ਕਹਿਣਾ ਨਾ ਪਏ ਵੀ ਸਰਕਾਰ ਨੇ ਇਹ ਕੰਮ ਜਿਹੜਾ ਇਹ ਮਾੜਾ ਕੰਮ ਕੀਤਾ। ਸੋ ਇਹ ਦੋ ਅਹਿਮ ਘਟਨਾਵਾਂ ਨੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1457 ਦੇ ਵਿੱਚ ਗੁਟਨਬਰਗ ਬਾਈਬਲ, ਇਹ ਪਹਿਲੀ ਦੁਨੀਆ ਦੇ ਵਿੱਚ ਜਿਹੜੀ ਪ੍ਰਿੰਟਿੰਗ ਬੁੱਕ ਹੈ, ਇਹ ਛਪੀ। ਔਰ ਮੈਂ ਦੇਖ ਰਿਹਾ ਸੀ ਵੀ 1457 ਯਾਨੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਵੀ 12 ਸਾਲ ਪਹਿਲਾਂ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਬਾਈਬਲ ਛਪ ਚੁੱਕੀ ਸੀ। ਸੋ ਜਦੋਂ ਅਸੀਂ ਵੈਸਟ ਦੀ ਅੱਜ ਪ੍ਰੋਗਰੈਸ ਦੀ ਗੱਲ ਦੇਖਦੇ ਹਾਂ ਵੀ ਸਾਇੰਸ 'ਚ ਕਿੱਥੇ ਪਹੁੰਚ ਗਿਆ, ਹੁਣ ਤੁਸੀਂ 15ਵੀਂ ਸਦੀ 'ਚ ਹਿੰਦੁਸਤਾਨ 'ਚ ਦੇਖੋ, ਸਾਊਥ ਏਸ਼ੀਆ 'ਚ ਉੱਥੇ ਕੀ ਹੋ ਰਿਹਾ ਸੀ, ਤੇ ਇਹਨਾਂ ਨੂੰ ਕੰਪੇਅਰ ਕਰੋ ਵੀ ਇਹ ਕਿੱਥੇ ਨੇ। ਔਰ ਇਹੀ ਕਾਰਨ ਹੈ ਈਵਨ ਪੰਜਾਬੀ ਦੇ ਵਿੱਚ ਵੀ ਪਹਿਲੀ ਬਾਈਬਲ ਜਿਹੜੀ ਹੈ ਉਹ 1846 ਜਾਂ 1847 ਦੇ ਵਿੱਚ ਲੁਧਿਆਣੇ ਪ੍ਰੈਸ ਛਾਪ ਕੇ ਉਹਨਾਂ ਨੇ ਪੰਜਾਬ 'ਚ ਸਰਕੂਲੇਟ ਕਰਨੀ ਸ਼ੁਰੂ ਕਰਤੀ ਸੀ, ਜਦੋਂ 1849 'ਚ ਉਹਨਾਂ ਨੇ ਪੰਜਾਬ ਫਤਿਹ ਕੀਤਾ। ਸੋ ਇਹ 1457 'ਚ ਹੋਇਆ। 1794 ਦੇ ਵਿੱਚ US ਕਾਂਗਰਸ ਨੇ ਇਹ ਬੈਨ ਲਾਇਆ ਕਿ ਜਿਹੜੇ US ਦੇ ਜਹਾਜ਼ ਨੇ, ਵੈਸਲਸ ਨੇ, ਉਹ ਸਲੇਵਸ ਨੂੰ ਢੋ ਨਹੀਂ ਸਕਦੇ, ਤੇ ਸਲੇਵ ਟ੍ਰੇਡ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ। 1873 'ਚ ਜਿਹੜੀ ਸਲੇਵਰੀ ਹੈ ਉਹ ਪੋਰਟੋ ਰੀਕੋ ਨੇ ਜਿਹੜਾ ਉਹ ਉਸ ਦੇ ਉੱਤੇ ਪਾਬੰਦੀ ਲਾਈ। 1903 ਦੇ ਵਿੱਚ ਹੁਣ ਜਦੋਂ ਵੀ ਕੋਈ ਵਿਜ਼ਿਟਰ ਇੱਥੇ ਆਂਦਾ ਉਹਨੂੰ ਅਸੀਂ ਨਿਆਗਰਾ ਫਾਲਸ ਲੈ ਕੇ ਜਾਂਦੇ ਹਾਂ ਕਿ ਜੀ ਦੇਖੋ ਕਿੰਨਾ ਪਾਣੀ ਹੈ, ਦੂਰੋਂ ਹੀ ਉਹਦੀ ਛਾਂ ਦੀ ਆਵਾਜ਼ ਸੁਣਦੀ ਹੈ। ਲੇਕਿਨ ਕੁਦਰਤ ਦਾ ਇਹ ਜਲਵਾ ਦੇਖੋ ਕਿ 1903 ਦੇ ਵਿੱਚ ਨਿਆਗਰਾ ਫਾਲ ਜਿਹੜੀ ਹੈ ਇਹ ਬਿਲਕੁਲ ਸੁੱਕ ਗਈ ਸੀ, ਇਹਦੇ ਵਿੱਚ ਕੋਈ ਡ੍ਰੌਪ ਪਾਣੀ ਦਾ ਨਹੀਂ ਸੀ। ਸੋ ਇਹ ਅੱਜ ਤੋਂ ਲਗਭਗ 110 ਸਾਲ ਪਹਿਲਾਂ ਨਿਆਗਰਾ ਫਾਲ ਨਹੀਂ ਸੀ, ਉਹ ਇੱਕ ਸੁੱਕੀ ਧਰਤੀ ਸੀ। 1935 ਦੇ ਵਿੱਚ ਪਹਿਲੀ ਵਾਰ ਨਿਊਯਾਰਕ ਸਟੇਟ ਨੇ ਕੋਰਟ ਦੇ ਵਿੱਚ ਇਸ ਐਵੀਡੈਂਸ ਨੂੰ ਮੰਨਿਆ ਕਿ ਬਲੱਡ ਟੈਸਟ ਜਿਹੜਾ ਹੈ, ਖੂਨ ਦਾ ਟੈਸਟ, ਇਹ ਐਜ਼ ਏ ਟੈਸਟ ਰੈਕਗਨਾਈਜ਼, ਐਜ਼ ਏ ਐਵੀਡੈਂਸ ਰੈਕਗਨਾਈਜ਼ ਹੋਏਗਾ। ਅੱਜ ਅਸੀਂ ਈਰਾਨ ਦੇਸ਼ ਕਹਿੰਦੇ ਹਾਂ। ਈਰਾਨ ਦਾ ਨਾਂ ਉਸ ਤੋਂ ਪਹਿਲਾਂ ਪਰਸ਼ੀਆ ਸੀ, ਇਸ ਲਈ ਉਹਨਾਂ ਦੀ ਜ਼ਬਾਨ ਜਿਹੜੀ ਫਾਰਸੀ ਹੈ ਉਹਨੂੰ ਪਰਸ਼ੀਅਨ ਕਿਹਾ ਜਾਂਦਾ ਹੈ। ਸੋ ਇਹ 1935 ਦੇ ਵਿੱਚ ਪਰਸ਼ੀਆ ਦਾ ਨਾਂ ਬਦਲ ਕੇ ਜਿਹੜਾ ਹੈ ਉਹ ਈਰਾਨ ਰੱਖਿਆ ਗਿਆ।
ਔਰ 1979 ਦੇ ਵਿੱਚ ਇਜ਼ਰਾਈਲੀ ਪਾਰਲੀਮੈਂਟ ਨੇ ਜਿਹੜੀ ਇਜਿਪਟ ਦੇ ਨਾਲ ਟ੍ਰੀਟੀ ਹੋਈ ਸੀ, ਜਿਹਨੂੰ ਕਿ ਇੱਥੇ ਪ੍ਰੈਜ਼ੀਡੈਂਟ ਜਿਮੀ ਕਾਰਟਰ ਨੇ ਫੈਸਿਲੀਟੇਟ ਕੀਤਾ ਸੀ, ਜਿਹਦੇ ਥੱਲੇ ਇਜਿਪਟ ਨੇ ਰੈਕਗਨਾਈਜ਼ ਕੀਤਾ ਸੀ ਇਜ਼ਰਾਈਲ ਨੂੰ। ਉਹਨਾਂ ਨੇ ਜਿਹੜੇ ਇਜਿਪਟ ਦੇ ਇਲਾਕੇ ਨੇ ਗਾਜ਼ਾ ਸਟ੍ਰਿਪ ਵਾਪਸ ਕੀਤਾ ਸੀ। ਸੀਰੀਆ ਨੇ ਵੀ ਉਸ ਟ੍ਰੀਟੀ 'ਚ ਲਿਆ ਸੀ ਹਿੱਸਾ, ਉਹਨਾਂ ਨੂੰ ਗੋਲਾਨ ਹਾਈਟਸ ਤੇ ਉਹਨਾਂ ਦਾ ਦਾਅਵਾ ਸੀ। ਸੋ ਇਹ ਟ੍ਰੀਟੀ ਜਿਹੜੀ ਹੈ 1979 ਦੇ ਵਿੱਚ ਇਜ਼ਰਾਈਲ ਦੀ ਪਾਰਲੀਮੈਂਟ ਨੇ ਰੈਟੀਫਾਈ ਕੀਤੀ ਸੀ। ਹਾਂਜੀ ਡਾਕਟਰ ਸਾਹਿਬ, ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੀ ਨਵੀਂ ਨੂੰਹ ਹੈ। ਇਸ ਟਿੱਪਣੀ ਦਾ ਕੀ ਮਤਲਬ ਹੈ? ਦੇਖੋ, ਬਾਦਲ ਸਾਹਿਬ ਮਸਖਰੇ ਵੀ ਨੇ, ਉਹਨਾਂ ਦੀ ਢਿੱਲੀ ਟਾਲੀ ਪੱਗ ਦੇਖ ਕੇ ਕੋਈ ਇਹ ਨਾ ਕਹੇ ਜੀ ਇਹ ਸਿੱਧਾ ਸਾਦਾ ਪੇਂਡੂ ਭਾਈ ਉੱਠ ਕੇ ਆਇਆ। ਇਹਦੇ ਸੈਂਸ ਆਫ ਹਿਊਮਰ ਵੀ ਹੈ, ਇਹਨਾਂ ਨੂੰ ਪਤਾ ਹੈ ਵੀ ਵਿਰੋਧੀ ਤੇ ਚੋਟ ਕਿਵੇਂ ਲਾਉਣੀ ਹੈ ਤੇ ਕਦੋਂ ਲਾਉਣੀ ਹੈ। ਜਦੋਂ ਅਮਰਿੰਦਰ ਨੂੰ ਕੱਢ ਕੇ ਪ੍ਰਤਾਪ ਸਿੰਘ ਬਾਜਵੇ ਨੂੰ ਪ੍ਰਧਾਨ ਬਣਾਇਆ ਤੇ ਬਾਦਲ ਸਾਹਿਬ ਨੇ ਕਿਹਾ ਕਿ ਅਮਰਿੰਦਰ ਨੂੰ ਇਵੇਂ ਕੱਢ ਦਿੱਤਾ ਜਿਵੇਂ ਕੋਈ ਚਪੜਾਸੀ ਨੂੰ ਵੀ ਨਹੀਂ ਕੱਢਦਾ। ਤੇ ਹੁਣ ਜਿਹੜਾ ਉਹਨਾਂ ਨੇ ਨਵੀਂ ਨੂੰਹ ਦੀ ਗੱਲ ਕੀਤੀ ਹੈ, ਕਿਉਂਕਿ ਕਾਂਗਰਸ ਦਾ ਪ੍ਰਤਾਪ ਸਿੰਘ ਬਾਜਵਾ ਉਹਨੂੰ ਬੜੇ ਧੂਮ ਧੜੱਕੇ ਨਾਲ ਉਹਦੀ ਉਹ ਤਾਜਪੋਸ਼ੀ ਕਰ ਰਹੇ ਨੇ, ਤੇ ਉਹਦੇ ਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਉਹ ਤਾਂ ਇਵੇਂ ਉਦੋਂ ਕਰ ਰਹੇ ਨੇ ਜਿਵੇਂ ਨਵੀਂ ਨੂੰਹ ਆਂਦੀ ਹੈ ਘਰ 'ਚ ਵੀ 4 ਦਿਨ ਦਾ ਚਾਹ ਹੁੰਦਾ, ਮੁੜ ਕੇ ਫਿਰ ਉਹੀ ਭਾਂਡੇ ਹੀ ਮਾਂਜਣੇ ਹੁੰਦੇ ਨੇ। ਤਾਂ ਉਹਨੇ ਕਿਹਾ ਜੀ ਇਹ 4 ਦਿਨ ਦਾ ਚਾਹ ਹੈ, ਨਵੀਂ ਆਈ ਨੂੰਹ ਹੈ, ਇਸ ਤੋਂ ਵੱਧ ਕੇ ਕੁਝ ਨਹੀਂ, ਇਹ ਕਾਂਗਰਸ ਦੇ ਪੈਰ ਨਹੀਂ ਲੱਗਣੇ ਹੈ। ਸੋ ਉਹਨਾਂ ਨੇ ਬੜੇ ਹਾਸਰਸੀ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਹੈ ਉਹਨਾਂ ਦਾ ਜਲੂਸ ਕੱਢਿਆ ਕਾਂਗਰਸ ਦਾ। ਹਾਂਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਇੱਕ ਛੋਟੇ ਬ੍ਰੇਕ ਦਾ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ। सत श्री अकाल दोस्तों, मेरा नाम है अमनदीप कौर और मैं लेके आई ਤੁਹਾਡੇ ਲਈ एक नवा शो जिसका नाम है मौज मस्ती। इस शो ਦੇ ਵਿੱਚ ਭੇਜ ਸਕਦੇ ਤੁਸੀਂ ਪੈਗਾਮ ਜਾਂ ਡੈਡੀਕੇਟ ਕਰ ਸਕਦੇ ਹੋ ਗਾਣੇ ਆਪਣੇ ਚਾਹਣ ਵਾਲਿਆਂ ਨੂੰ। ਅਸੀਂ ਮਿਲ ਕੇ ਪੁੱਛਾਂਗੇ ਤੁਹਾਡੀ ਪਸੰਦ, ਤੁਹਾਡੀ ਨਾ ਪਸੰਦ, ਤੁਹਾਨੂੰ ਕੀ ਕਰਨਾ ਵਧੀਆ ਲੱਗਦਾ, ਤੁਹਾਨੂੰ ਕਿੱਥੇ ਜਾਣਾ ਚੰਗਾ ਲੱਗਦਾ, ਤੁਹਾਡੇ ਖਾਣ ਪੀਣ ਦੇ ਸ਼ੌਕ। ਤੁਹਾਨੂੰ ਪੁੱਛਾਂਗੇ ਕੁਝ ਸਵਾਲ ਤੇ ਤੁਸੀਂ ਜਿੱਤ ਸਕਦੇ ਹੋ ਢੇਰ ਸਾਰੇ ਇਨਾਮ। ਮੈਨੂੰ ਦੇਖਣਾ ਨਾ ਭੁੱਲਣਾ ਸੈਟਰਡੇ ਐਂਡ ਸੰਡੇ ਸ਼ਾਮੀ 7 ਵਜੇ ਓਨਲੀ ਔਨ TV 84 ਤੇ। ऐसा न्यूज़ शो जिस विच गल करांगे हर उस घटना के बारे जिसका संबंध दुनिया विच वसदे हर एक सिख दे नाल है। गल करांगे दुनिया विच फैले अपने रिपोर्टर्स दे नाल पॉलिटिक्स, साइंस, इकोनॉमिक्स, स्पोर्ट्स अते ह्यूमन राइट्स दे इश्यूज। वेखो मेरे नाल असीं संसदी खेच नहीं पक्कियां ते खरियां खबरां देनियां हैं।
ਵੈਲਕਮ ਬੈਕ। ਹਾਂਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਭਾਰਤੀ ਪ੍ਰੈਸ ਕੌਂਸਲ ਦੇ ਚੇਅਰਮੈਨ ਜਸਟਿਸ ਕਟਾਜੂ ਨੇ ਮਹਾਰਾਸ਼ਟਰ ਦੇ ਗਵਰਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫਿਲਮ ਐਕਟਰ ਸੰਜੇ ਦੱਤ ਨੂੰ ਭਾਰਤੀ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ 5 ਸਾਲ ਦੀ ਸਜ਼ਾ ਮੁਆਫ ਕੀਤੀ ਜਾਵੇ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਇਹਨਾਂ ਦਾ ਨਾਮ ਜਸਟਿਸ ਕਾਟਜੂ ਹੈ। ਇਹ ਸੁਪਰੀਮ ਕੋਰਟ ਦੇ ਜੱਜ ਰਹੇ ਨੇ ਔਰ ਹੁਣ ਪ੍ਰੈਸ ਕੌਂਸਲ ਦੇ ਚੇਅਰਮੈਨ ਨੇ। ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਸੰਜੇ ਦੱਤ ਨੂੰ ਟਾਡਾ ਕਾਨੂੰਨ ਦੇ ਥੱਲੇ AK-56 ਰਾਈਫਲ ਤੇ ਇੱਕ ਪਿਸਤੌਲ ਰੱਖਣ ਲਈ 5 ਸਾਲ ਦੀ ਸਜ਼ਾ ਦਿੱਤੀ ਗਈ ਹੈ, ਜਿਸ ਤੇ ਬੜਾ ਰੌਲਾ ਪਿਆ ਹੈ। ਐਕਟਰਾਂ ਨੂੰ 250 ਕਰੋੜ ਦੀਆਂ ਫਿਲਮਾਂ ਫਸੀਆਂ ਹੋਈਆਂ, ਜਿਹਨਾਂ ਪ੍ਰੋਡਿਊਸਰਸ ਦੀਆਂ ਵੀ ਅੰਦਰ ਚਲਾ ਗਿਆ। ਫਿਲਮਾਂ ਕੌਣ ਸ਼ੂਟ ਕਰੇਗਾ? ਉਹਨਾਂ ਨੂੰ ਆਪਣੇ ਪੈਸਿਆਂ ਦੀ ਪਈ ਹੈ। ਤੇ ਜਸਟਿਸ ਕਾਟਜੂ ਨੇ ਮਹਾਰਾਸ਼ਟਰ ਦੇ ਗਵਰਨਰ ਨੂੰ ਲਿਖਿਆ ਹੈ, ਉਹਨੇ ਰੀਜ਼ਨ ਦਿੱਤੇ ਨੇ, ਕਿਸੇ ਦਾ ਜ਼ਿਕਰ ਕੀਤਾ ਹੈ ਨਾਨਾਵਤੀ ਦਾ ਕਿ ਕਿਸੇ ਦਾ, ਕਿ ਜੀ ਉਹਦੀ ਵੀ ਮੁਆਫ ਕੀਤੀ ਗਈ ਸੀ। ਗਵਰਨਰ ਕੋਲ ਪਾਵਰ ਹੁੰਦੀ ਹੈ ਕਿ ਜੀ ਉਹਨੇ ਕੋਈ ਉਸ ਹਥਿਆਰ ਨਾਲ ਕਿਸੇ ਨੂੰ ਮਾਰਿਆ ਨਹੀਂ। ਆਲਰੇਡੀ ਉਹਨੇ 18 ਮਹੀਨੇ ਅੰਦਰ ਕੱਟੇ ਹੋਏ ਨੇ। ਉਹਨੇ ਮੁੰਨਾ ਭਾਈ MBBS ਔਰ ਗਾਂਧੀਗਿਰੀ ਤੇ ਫਲਾਣੀਆਂ ਜਿਹੜੀਆਂ ਨੇ ਫਿਲਮਾਂ ਬਣਾਈਆਂ ਕਿ ਜੀ ਬੜਾ ਉਹ ਪੈਟਰੀਓਟਿਕ ਹੈ। ਸੋ ਉਸ ਦੇ ਜਵਾਬ ਦੇ ਵਿੱਚ ਜਿਹੜੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਹੈ ਮਨੀਸ਼ ਤਿਵਾੜੀ, ਉਹਨੇ ਕਿਹਾ ਜੀ ਹਾਂ ਵੀ ਵਿਲ ਕੰਸੀਡਰ ਇਟ। ਸੋ ਇਹ ਪੋਲੀਟੀਕਲ ਡਿਸੀਜਨ ਨੇ। ਸਜ਼ਾ ਦੇਣ ਦਾ ਫੈਸਲਾ ਵੀ ਪੋਲੀਟੀਕਲ ਹੈ। ਜਿਵੇਂ ਮੈਂ ਕਿਹਾ ਸੀ ਵੀ ਉਹ ਨਰਗਿਸ ਇਸਲਾਮ ਨੂੰ ਮੰਨਣ ਵਾਲੀ ਔਰਤ ਸੀ, ਉਸ ਨੂੰ ਕਦੇ ਮੁਆਫ ਨਹੀਂ ਕੀਤਾ ਉਹਨਾਂ ਨੇ ਕਿ ਇੱਕ ਮੁਸਲਮਾਨ ਔਰਤ ਦਾ ਪੁੱਤਰ ਹੈ ਉਹ। ਲੇਕਿਨ ਹੁਣ ਕਾਂਗਰਸ ਵੀ ਵੇ ਕਰੇਗੀ ਕਿ ਹਾਲਾਂ ਸੰਜੇ ਦੱਤ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਸੀ ਮਹਾਰਾਸ਼ਟਰ ਤੋਂ, ਅੱਜ ਵੀ ਉਹਨਾਂ ਦੀ ਬੇਟੀ ਔਰ ਇਹ ਜਿਹੜੀ ਹੈ ਸ਼ਾਇਦ ਉਹ ਪ੍ਰਿਆ ਦੱਤ, ਮੈਨੂੰ ਪਤਾ ਨਹੀਂ ਸ਼ਾਇਦ ਉਹ ਵੀ ਮੈਂਬਰ ਪਾਰਲੀਮੈਂਟ ਹੈ ਜਾਂ ਨਹੀਂ ਹੈ, ਬਟ ਸਿਆਸਤ ਦੇ ਵਿੱਚ ਨੇ। ਸੋ ਕਾਂਗਰਸ ਚਾਹੇਗੀ ਰਿਲੀਫ ਦੇਣਾ, ਪਰ ਜੇ ਹਿੰਦੂਤਵੀਆਂ ਦਾ ਜ਼ੋਰ ਪਿਆ ਹੈ BJP ਦਾ, ਜਿਵੇਂ ਉਹਨਾਂ ਦੇ ਕਹਿਣ ਤੇ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਹੈ, ਪਹਿਲਾਂ ਕਸਾਬ ਨੂੰ ਦਿੱਤੀ ਹੈ, ਫਿਰ ਇਹ ਰਹਿਣਗੇ 5 ਸਾਲ। ਇਹ ਗਵਰਨਰ ਜਿਹੜਾ ਹੈ ਮਹਾਰਾਸ਼ਟਰ 'ਚ ਕਾਂਗਰਸ ਦੀ ਸਰਕਾਰ ਹੈ, ਸੋ ਪੋਲੀਟੀਕਲ ਕਲਾਈਮੇਟ ਦੇਖਣਗੇ। ਪਰ ਚਲੋ ਜਸਟਿਸ ਕਾਟਜੂ ਨੇ ਆਪਣਾ ਫਰਜ਼ ਜ਼ਰੂਰ ਅਦਾ ਕੀਤਾ ਹੈ ਕਿ ਭਾਈ ਚਲੋ ਇਹਨੂੰ ਵਿਚਾਰੇ ਨੇ ਗਾਂਧੀਗਿਰੀ ਕੀਤੀ ਹੋਈ ਹੈ, ਗਾਂਧੀ ਬਣਿਆ ਹੈ ਤੇ ਇਹਨੂੰ ਛੱਡ ਦਿਓ। ਸੋ ਇਹ ਪੋਲੀਟੀਕਲ ਗੇਮ ਹੈ, ਉੱਥੇ ਕੋਈ ਜਸਟਿਸ ਨਾਂ ਦੀ ਚੀਜ਼ ਨਹੀਂ ਹੈ। ਜੀ ਡਾਕਟਰ ਸਾਹਿਬ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਭਾਰਤ ਵਿੱਚ ਬਲਾਤਕਾਰ ਇਸ ਲਈ ਵੱਧ ਰਹੇ ਹਨ ਕਿਉਂਕਿ ਭਾਰਤ ਦੀ ਆਬਾਦੀ ਵੱਧ ਰਹੀ ਹੈ ਅਤੇ ਭਾਰਤੀ ਸ਼ਹਿਰ ਤਰੱਕੀ ਕਰ ਰਹੇ ਹਨ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ ਜੀ, ਇਸ ਵੇਲੇ ਭਾਰਤ ਦੇ ਵਿੱਚ ਜਿਹੜੇ ਛੜੇ ਛੜੀਆਂ ਰਾਜ ਤੇ ਬੈਠੇ ਨੇ ਨਾ, ਇਹ ਕੁਛ ਦਾ ਕੁਛ ਕਮਾਈ ਜਾਂਦੇ ਨੇ। ਇਹ ਵੀ ਵਿਚਾਰੀ ਇਕੱਲੀ ਬੀਬੀ ਹੈ ਬੰਗਾਲ ਵਾਲੀ, ਚੀਫ ਮਿਨਿਸਟਰ, ਇਹਨੂੰ ਵੀ ਪਤਾ ਨਹੀਂ ਲੱਗਦਾ ਕਦੋਂ ਕੀ ਕਹਿਣਾ ਹੈ। ਇੱਕ ਜੈ ਲਲਿਤਾ ਹੈ ਤਮਿਲਨਾਡੂ ਦੇ ਵਿੱਚ, ਉਧਰੋਂ ਰਾਹੁਲ ਗਾਂਧੀ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਹੈ, ਨਰਿੰਦਰ ਮੋਦੀ ਵੀ ਛੜਿਆਂ ਚਾਹੁੰਦਾ, ਉਹ ਹੋਰ ਹਿੰਦੂਤਵਾਦੀ ਪੋਲਿਟਿਕਸ ਕਰਦੇ। ਸੋ ਮਮਤਾ ਬੈਨਰਜੀ ਕਈ ਵਾਰੀ ਬੜੀ ਗੈਰ ਜ਼ਿੰਮੇਵਾਰ ਗੱਲਾਂ ਕਰ ਰਹੀ ਹੈ। ਪਿੱਛੇ ਵੀ ਉਹਨੇ ਇਸ ਕਿਸਮ ਦੇ 1-2 ਬਿਆਨ ਦੇ ਕੇ ਆਪਣੀ, ਹਾਲਾਂਕਿ ਇਮਾਨਦਾਰ ਔਰਤ ਹੈ ਔਰ ਆਪਣੇ ਬਲਬੂਤੇ ਤੇ ਚੀਫ ਮਿਨਿਸਟਰ ਬਣੀ ਹੈ। ਸੋ ਹੁਣ ਇਹ ਕਹਿਣਾ ਕਿ ਜੀ ਇੱਥੇ ਰੇਪ ਇਸ ਲਈ ਵੱਧ ਰਹੇ ਨੇ ਕਿਉਂਕਿ ਆਬਾਦੀ ਵੱਧ ਰਹੀ ਹੈ ਜਾਂ ਸ਼ਹਿਰਾਂ ਦੇ ਵਿੱਚ ਇਸ ਲਈ ਹੈ ਜੀ ਸ਼ਹਿਰ ਬੜੇ ਤਰੱਕੀ ਕਰ ਰਹੇ ਨੇ, ਇਹ ਤਾਂ ਹੋਣਾ ਹੀ ਹੈ ਇਸ ਤਰ੍ਹਾਂ। ਸੋ ਇੱਕ ਔਰਤ ਜੇ ਇਹ ਗੱਲ ਕਹੇ, ਇੱਕ ਤਾਂ ਵੈਸੇ ਹੀ ਇੱਕ ਐਡਮਿਨਿਸਟ੍ਰੇਟਰ ਦਾ ਇਹ ਕਹਿਣਾ ਆਪਣੇ ਆਪ ਦੇ ਵਿੱਚ ਇੱਕ ਸ਼ਰਮਿੰਦਗੀ ਦਾ ਕਾਰਨ ਹੈ। ਇੱਕ ਔਰਤ ਨੂੰ ਤਾਂ ਜ਼ਿਆਦਾ ਉਸ ਦਰਦ ਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਇਸ ਕਿਸਮ ਦੇ ਕਿਸੇ ਕੁਕਰਮ ਦਾ ਜਿਹੜੀ ਬੱਚੀ ਸ਼ਿਕਾਰ ਹੁੰਦੀ ਹੈ, ਉਹਦੀ ਬਾਕੀ ਜ਼ਿੰਦਗੀ ਕਿਵੇਂ ਗੁਜ਼ਰਦੀ ਹੈ, ਉਹਦਾ ਸਮਾਜਿਕ ਸਟੇਟਸ ਕੀ ਰਹਿੰਦਾ ਹੈ। ਸੋ ਬਜਾਏ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾਏ ਕਿ ਉਹ ਜੇ ਕਾਰੇ ਨਾ ਹੋਣ, ਜਦੋਂ ਇਸ ਕਿਸਮ ਦੀਆਂ ਨਿਆਂ ਸੰਗਤ ਕਰਨ ਵਾਲੀਆਂ ਗੱਲਾਂ ਕੋਈ ਕਰਦਾ ਹੈ ਤੇ ਇਹ ਤਾਂ ਫਿਰ ਗੁੰਡਿਆਂ ਨੂੰ ਔਰ ਉਸ ਕਿਸਮ ਦੇ ਜਿਹੜੇ ਨੇ ਲੋਕ, ਉਹਨਾਂ ਨੂੰ ਇਹ ਸੱਦਾ ਦੇਣਾ ਕਿ ਕੋਈ ਗੱਲ ਨਹੀਂ ਜੀ, ਇਹ ਤਰੱਕੀ ਦੀ ਨਿਸ਼ਾਨੀ ਹੈ ਭਾਰਤ ਦੀ, ਕਿਉਂਕਿ ਆਬਾਦੀ ਵਧੀ ਹੈ, ਤਰੱਕੀ ਬੜੀ ਹੋ ਰਹੀ ਹੈ ਤੇ ਇੱਥੇ ਰੇਪ ਹੋਣਾ ਇਹ ਬਿਲਕੁਲ ਨਾਰਮਲ ਹੈ। ਸੋ ਇਹ ਕੰਡੈਮਨੇਬਲ ਹੈ ਗੱਲ। ਹਾਂਜੀ, ਆਕਸਫੋਰਡ ਯੂਨੀਵਰਸਿਟੀ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਰੀਬੀ ਨੂੰ ਘੱਟ ਕਰਨ ਦੇ ਮਾਮਲੇ ਵਿੱਚ ਬੰਗਲਾਦੇਸ਼ ਤੇ ਨੇਪਾਲ ਭਾਰਤ ਤੋਂ ਜ਼ਿਆਦਾ ਕਾਮਯਾਬ ਹਨ। ਕੀ ਹੈ ਇਹ ਰਿਪੋਰਟ, ਤੁਹਾਡੇ ਵਿਊਜ਼? ਦੇਖੋ, ਆਕਸਫੋਰਡ ਯੂਨੀਵਰਸਿਟੀ ਦਾ ਇੱਕ ਗਰੁੱਪ ਹੈ, ਆਕਸਫੋਰਡ ਪਾਵਰਟੀ ਐਂਡ ਹਿਊਮਨ ਡਿਵੈਲਪਮੈਂਟ ਇਨੀਸ਼ੀਏਟਿਵ। ਉਹਨਾਂ ਨੇ ਲਗਭਗ 24 ਦੇਸ਼ਾਂ ਤੇ ਇਹ ਰਿਪੋਰਟ ਤਿਆਰ ਕੀਤੀ ਹੈ। ਉਹਦਾ ਕ੍ਰਾਈਟੇਰੀਆ ਉਹਨਾਂ ਨੇ 3-4 ਚੀਜ਼ਾਂ ਰੱਖੀਆਂ, ਜਿਹਦੇ ਚ ਨਿਊਟ੍ਰੀਸ਼ਨ, ਖੁਰਾਕ, ਐਜੂਕੇਸ਼ਨ ਤੇ ਸੈਨੀਟੇਸ਼ਨ, ਸਫਾਈ ਸਹੂਲਤਾਂ, ਔਰ ਇਹਦੇ ਨਾਲ ਜਿਹੜਾ ਐਜ਼ ਵੈਲ ਐਜ਼ ਇਨਕਮ ਕਿ ਆਮਦਨ ਕੀ ਹੈ। ਸੋ ਕਿਉਂਕਿ 24 ਦੇਸ਼ਾਂ ਬਾਰੇ ਅਸੀਂ ਵੇਰਵੇ ਨਾਲ ਨਹੀਂ ਗੱਲ ਕਰਾਂਗੇ, 3 ਦੇਸ਼ ਜਿਹਦੇ ਚ ਭਾਰਤ, ਨੇਪਾਲ ਔਰ ਬੰਗਲਾਦੇਸ਼। ਹੁਣ ਇਹ ਗੱਲ ਜਦੋਂ ਅਸੀਂ ਕਹਿੰਦੇ ਆਂ ਵੀ ਭਾਰਤੀਆਂ ਦਾ ਪ੍ਰੋਪੇਗੈਂਡਾ ਝੂਠਾ ਹੈ, ਇਹ 8 ਜਾਂ 10% ਆਪਣੀ GNP ਦੱਸਦੇ ਨੇ ਤੇ ਸਾਡੇ ਤੇ ਇਤਰਾਜ਼ ਹੁੰਦੇ ਨੇ ਕਿ ਜੀ ਅਸੀਂ ਤਾਂ ਖਾਲਿਸਤਾਨੀ ਆ, ਅਸੀਂ ਤਾਂ ਗੱਲਾਂ ਕਹਿਣੀਆਂ ਹੀ ਨੇ। ਪਰ ਹੁਣ ਇਹ ਰਿਪੋਰਟ ਇਹ ਕਹਿੰਦੀ ਹੈ ਵੀ ਹਿੰਦੁਸਤਾਨ ਦਾ 1999 ਤੋਂ 2006 ਵਿਚਕਾਰ ਜਿਹੜੀ
ਗ੍ਰਾਫ ਹੈ ਪਾਵਰਟੀ ਦਾ ਉਹ 1.3% ਡਿੱਗਿਆ, ਜਿਹਦੇ ਕ੍ਰਾਈਟੇਰੀਆ ਨਿਊਟ੍ਰੀਸ਼ਨ, ਐਜੂਕੇਸ਼ਨ, ਡਿਵੈਲਪਮੈਂਟ ਹੈ। ਨੇਪਾਲ ਦਾ ਇਹ ਗ੍ਰਾਫ 4.1% ਡਿੱਗਿਆ ਕਿ ਉਹਨਾਂ ਨੇ ਹੋਰ ਜਿਹੜੇ ਨੇ ਗਰੀਬਾਂ ਦੀ ਮਦਦ ਕੀਤੀ ਹੈ ਜਾਂ ਗਰੀਬ ਘਟੇ ਨੇ। ਬੰਗਲਾਦੇਸ਼ ਦਾ 3.2% ਡਿੱਗਿਆ। ਸੋ ਕਹਿੰਦੇ ਨੇ ਕਿ ਜੇ ਇਸ ਪ੍ਰਪੋਰਸ਼ਨ ਨਾਲ ਨੇਪਾਲ ਔਰ ਬੰਗਲਾਦੇਸ਼ ਆਪਣੀ ਗਰੀਬੀ ਘਟਾਉਂਦੇ ਗਏ ਤੇ ਅਗਲੇ 20 ਸਾਲਾਂ ਦੇ ਵਿੱਚ ਨੇਪਾਲ ਔਰ ਬੰਗਲਾਦੇਸ਼ ਗਰੀਬ ਨਹੀਂ ਹੋਣਗੇ, ਗਰੀਬੀ ਜਿਹੜੀ ਕਿ ਬਿਲੋ ਦਾ ਪਾਵਰਟੀ ਲਾਈਨ ਨਹੀਂ ਹੋਏਗਾ। ਭਾਰਤ ਦੇ ਵਿੱਚ ਇਸ ਗੱਲ ਨੂੰ 41 ਸਾਲ ਲੱਗਣਗੇ ਜੀ। ਸੋ ਹੁਣ ਭਾਰਤ ਨੇ ਅਮਰੀਕਾ ਜਾਂ ਇੰਗਲੈਂਡ ਜਾਂ ਵਸਟ ਵਰਲਡ ਕੰਟਰੀਜ਼ ਨਾਲ ਕੀ ਮੁਕਾਬਲਾ ਕਰਨਾ ਹੈ, ਉਹਦੇ ਨਾਲੋਂ ਤਾਂ ਬੰਗਲਾਦੇਸ਼ ਔਰ ਨੇਪਾਲ, ਔਰ ਇਹ ਕੋਈ ਮਾੜੀ ਮੋਟੀ ਸੰਸਥਾ ਨਹੀਂ ਹੈ, ਆਕਸਫੋਰਡ ਪਾਵਰਟੀ ਹਿਊਮਨ ਡਿਵੈਲਪਮੈਂਟ ਇਨੀਸ਼ੀਏਟਿਵ ਬੜੀ ਕ੍ਰੈਡੀਬਲ ਹੈ, ਪੂਰੇ ਉਹਨਾਂ ਦੇ ਪੈਮਾਨੇ ਹੁੰਦੇ ਨੇ, ਔਰ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਇਹਨਾਂ ਦਾ ਤਰੱਕੀ ਦਾ ਰੌਲਾ ਹੈ ਕਿੰਨਾ ਵੱਡਾ ਫਰਾਡ ਹੈ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਵਾਲਾਂ ਦੇ ਜਵਾਬ ਸਾਨੂੰ ਦਿੱਤੇ ਨੇ ਤੇ ਹੁਣ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਥੋੜਾ ਬਹੁਤ ਦੇ ਦਿਓ। ਅੱਜ ਅਸੀਂ ਜਿਹੜੇ ਦੋਵਾਂ ਪੰਜਾਬਾਂ 'ਚ ਹੀ ਪਿਆਰੇ ਜਾਂਦੇ ਨੇ ਸ਼ਾਇਰ ਬੁੱਲੇ ਸ਼ਾਹ, ਉਹਨਾਂ ਦੀ ਇੱਕ ਰਚਨਾ ਨੂੰ ਚੁਣਿਆ ਜੀ, ਔਰ ਪਹਿਲਾਂ ਉਹ ਮੈਂ ਰਚਨਾ ਦੁਹਰਾਵਾਂਗਾ ਔਰ ਫਿਰ ਮੈਂ ਇੱਕ ਜਿਹੜਾ ਉਹਨਾਂ ਦਾ ਕਨਕਲੂਜਨ ਹੈ ਕਿ ਜਿਹਦੇ 'ਚ ਜਿਹੜਾ ਇਹ ਕਿਉਂਕਿ ਸੂਫੀ ਮਤ ਨਾਲ ਸੰਬੰਧਿਤ ਨੇ, ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ, ਕਿ ਵੀ ਕਿਹੜਾ ਕਾਰਨ ਹੈ ਕਿ ਇਹ ਸੂਫੀਆਂ ਦਾ ਜਾਂ ਇਸ ਦਾ ਫਿਰ ਗੁਰਮਤ ਦੇ ਨਾਲ ਤਕਰਾਰ ਹੁੰਦਾ ਹੈ ਜਾਂ ਗੁਰਮਤ ਜਿਸ ਪਾਰਟ ਨੂੰ ਰਿਜੈਕਟ ਕਰਦੀ ਹੈ। ਪਹਿਲਾਂ ਮੈਂ ਬੁੱਲੇ ਸ਼ਾਹ ਦੀ, ਕਿਉਂਕਿ ਬੜੀ ਖੂਬਸੂਰਤ ਉਹਨਾਂ ਦੀ ਇਹ ਨਜ਼ਮ ਹੈ, ਬੁੱਲਾ ਕੀ ਜਾਣਾ ਮੈਂ ਕੌਣ। ਇਹਨੂੰ ਰਵੀ ਸ਼ੇਰਗਿਲ ਜਿਹੜੇ ਇੱਕ ਬੜੇ ਅੱਛੇ ਸਿੱਖ ਗਾਇਕ ਨੇ, ਉਹਨਾਂ ਨੇ ਬੜੇ ਅੱਛੇ ਅੰਦਾਜ਼ 'ਚ ਗਾਇਆ ਵੀ ਹੈ। ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਰੌਨ, ਬੁੱਲਾ ਕੀ ਜਾਣਾ ਮੈਂ ਕੌਣ। ਸੋ ਪਾਕ ਨਾ ਮੈਂ ਪਵਿੱਤਰ ਹੈ ਨਾ ਗੰਦਾ ਹੈ, ਨਾ ਮੈਂ ਮੂਸਾ ਹੈ ਮੌਜ਼ਿਜ਼, ਨਾ ਮੈਂ ਫਰਾਉਨ ਆ ਜਿਹੜਾ ਕਿ ਹੰਕਾਰ ਜਾਂ ਈਗੋ ਦਾ ਐਪੀਟੋਮ ਹੈ, ਬੁੱਲਾ ਕੀ ਜਾਣਾ ਮੈਂ ਕੌਣ। ਨਾ ਮੈਂ ਅੰਦਰ ਬੇਦ ਕਤੇਬਾਂ, ਨਾ ਵਿੱਚ ਪਾਂਗਾ ਨਾ ਸ਼ਰਾਬਾਂ, ਨਾ ਵਿੱਚ ਰਿੰਦਾਂ ਮਸਤ ਖਰਾਬਾਂ, ਨਾ ਵਿੱਚ ਜਾਗਣ ਨਾ ਵਿੱਚ ਸੌਣ, ਬੁੱਲਾ ਕੀ ਜਾਣਾ ਮੈਂ ਕੌਣ। ਨਾ ਵਿੱਚ ਸ਼ਾਦੀ ਨਾ ਗਮ ਨਾਕੀ, ਕਿ ਨਾ ਮੈਂ ਖੁਸ਼ੀ ਚਾਹ ਨਾ ਗਮੀ ਚਾਹ, ਨਾ ਮੈਂ ਵਿੱਚ ਪਲੀਤੀ ਪਾਕੀ, ਨਾ ਗੰਦਗੀ ਚ ਹੈ ਨਾ ਪਵਿੱਤਰਤਾ ਚ ਹੈ, ਨਾ ਮੈਂ ਆਬੀ ਨਾ ਮੈਂ ਖਾਕੀ, ਨਾ ਮੇਰੀ ਹੋਂਦ ਮਿੱਟੀ ਤੋਂ ਹੈ ਨਾ ਪਾਣੀ ਤੋਂ ਹੈ, ਨਾ ਮੈਂ ਆਤਿਸ਼ ਨਾ ਮੈਂ ਪੌਣ, ਆਤਿਸ਼ ਅੱਗ ਨੂੰ ਕਹਿੰਦੇ ਨੇ, ਨਾ ਮੈਂ ਅੱਗ ਹੈ ਨਾ ਮੈਂ ਹਵਾ ਹੈ, ਬੁੱਲਾ ਕੀ ਜਾਣਾ ਮੈਂ ਕੌਣ। ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ, ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿੱਚ ਨਦੌਣ, ਬੁੱਲਾ ਕੀ ਜਾਣਾ ਮੈਂ ਕੌਣ। ਇਹ ਅਲੱਗ-ਅਲੱਗ ਇਲਾਕਿਆਂ ਦਾ ਜ਼ਿਕਰ ਹੈ, ਨਦੌਣ ਹਿਮਾਚਲ ਦੇ ਵਿੱਚ ਹੈ। ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਦਾ ਜਾਇਆ, ਨਾ ਮੈਂ ਆਪਣਾ ਨਾਮ ਧਰਾਇਆ, ਨਾ ਮੈਂ ਬੈਠਣ ਨਾ ਵਿੱਚ ਭੌਣ, ਬੁੱਲਾ ਕੀ ਜਾਣਾ ਮੈਂ ਕੌਣ। ਕਿ ਨਾ ਮੈਂ ਬੈਠਾ ਨਾ ਭੌ ਰਿਹਾ ਨਾ ਘੁੰਮ ਰਿਹਾ। ਹੁਣ ਇਹ ਕਨਕਲੂਜਨ ਹੈ ਜਿੱਥੇ ਡਿਫਰੈਂਸ ਸ਼ੁਰੂ ਹੁੰਦਾ ਹੈ। ਇਹ ਠੀਕ ਹੈ, ਇਹ ਸਾਰੇ ਪਾਰਟ ਹਿਊਮੈਨਿਟੇਰੀਅਨਿਜ਼ਮ ਦੀ ਗੱਲ ਕਰਦੇ ਨੇ, ਖੁਦਾ ਦੀ ਖਲਕਤ ਦੀ ਗੱਲ ਕਰਦੇ ਨੇ। ਹੁਣ ਬੁੱਲਾ ਕਹਿੰਦਾ ਅਵਲ ਆਖਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣਾ, ਮੈਥੋਂ ਹੋਰ ਨਾ ਕੋਈ ਸਿਆਣਾ, ਬੁੱਲਾ ਸ਼ੌ ਖੜਾ ਹੈ ਕੌਣ। ਹੁਣ ਇਹ ਜਿਹੜਾ ਪਾਰਟ ਹੈ ਕਿ ਇੱਕ ਪਾਸੇ ਤਾਂ ਰੱਬ ਦੇ ਵਿੱਚ ਇਹ ਮਸਤ ਨੇ, ਇੱਥੇ ਤੱਕ ਸਾਡੀ ਸਾਂਝ ਹੈ ਇਹਨਾਂ ਨਾਲ, ਪਰ ਜਦੋਂ ਆਪ ਰੱਬ ਬਣ ਪੈਂਦੇ ਨੇ ਕਿ ਵੀ ਮੈਂ ਜਿਵੇਂ ਅਵਲ ਆਖਰ, ਹੁਣ ਮੈਂ ਹੀ ਅਵਲ ਹੈ ਮੈਂ ਹੀ ਆਖਰ ਹੈ, ਪਰ ਨਾ ਇਸਲਾਮ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਨਾ ਸਿੱਖੀ ਇਜਾਜ਼ਤ ਦਿੰਦੀ ਹੈ। ਅਵਲ ਔਰ ਆਖਰ ਨਿਰੰਕਾਰ ਹੈ, ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਹਾਲਾਂ ਆਪਣੇ ਆਪ ਨੂੰ ਜਾਣਨਾ ਜ਼ਰੂਰੀ ਹੈ। ਗੁਰਬਾਣੀ ਦੱਸਦੀ ਹੈ ਗੁਰਮਤ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਤੂੰ ਇਸ ਨੂੰ ਲੱਭਣਾ ਮੈਂ ਕੌਣ ਹੈ, ਵੀ ਵਾਕਈ ਅਸੀਂ ਕੁਛ ਨਹੀਂ ਹੈ, ਅਸੀਂ ਰੱਬ ਦੇ ਬੱਚੇ ਹਾਂ। ਲੇਕਿਨ ਇੱਥੇ ਆ ਕੇ ਜਿਹੜਾ ਸੂਫੀ ਥਾਟ ਹੈ, ਜਿੱਥੇ ਕਿ ਇਹ ਰੱਬ ਬਣ ਜਾਣ ਦਾ ਹੀ ਤਸੱਵਰ ਹੈ, ਇੱਕ ਰੱਬ ਵਰਗਾ ਹੋਣਾ ਅਸੀਂ ਕਹਿੰਦੇ ਵੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਰੱਬ ਦੇ ਬੰਦੇ ਰੱਬ ਵਰਗੇ ਹੁੰਦੇ ਨੇ ਪਰ ਉਹ ਰੱਬ ਨਹੀਂ ਹੁੰਦੇ। ਸੋ ਇੰਨਾ ਕੁ ਹੈ। ਬਟ ਫਿਰ ਵੀ ਬੁੱਲੇ ਸ਼ਾਹ ਸਾਡਾ ਪੰਜਾਬ ਦਾ ਇੱਕ ਸਾਂਝਾਂ ਦਾ ਪ੍ਰਤੀਕ ਸ਼ਾਇਰ ਹੈ ਔਰ ਮਸਤ ਮਲੰਗ ਫਕੀਰ ਹੈ, ਔਰ ਬੁੱਲਾ ਹਮੇਸ਼ਾ ਲੋਕ ਯਾਦ ਵੀ ਰੱਖਦੇ ਨੇ। ਔਰ ਬੁੱਲੇ ਦੀ ਜਦੋਂ ਅਸੀਂ ਇਹ ਸ਼ੁਰੂਆਤ ਕੀਤੀ ਸੀ ਇਸ ਪ੍ਰੋਗਰਾਮ ਦੀ,
ਤੇ ਮੈਂ ਅਕਸਰ ਬੁੱਲੇ ਦੀ ਇਹ ਕਾਫੀ ਦੁਹਰਾਉਂਦਾ ਕਿ ਸੱਚ ਆਖਿਆਂ ਭਾਂਬੜ ਮੱਚਦਾ ਏ, ਝੂਠ ਬੋਲਿਆ ਤਾਂ ਕੁਝ ਬਚਦਾ ਏ, ਜੀ ਦੋਹਾਂ ਗੱਲਾਂ ਤੋਂ ਜੱਕਦਾ ਏ, ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਸੋ ਅਸੀਂ ਤਾਂ ਭਾਂਬੜ ਮਚਾਉਣ ਵਾਲਾ ਸੱਚ ਬੋਲਣ ਦਾ ਹੀ ਰਸਤਾ ਚੁਣਿਆ ਹੋਇਆ। ਸੋ ਬੁੱਲੇ ਸ਼ਾਹ ਸਾਨੂੰ ਚੰਗਾ ਵੀ ਲੱਗਦਾ ਕਿ ਉਹਨੇ ਕਿਹਾ ਵੀ ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਸੋ ਇਸ ਦੇ ਨਾਲ ਅਸੀਂ ਅੱਜ ਕਨਕਲੂਡ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਤੁਸੀਂ ਇਹ ਬਹੁਤ ਸੋਹਣੀ ਗਜ਼ਲ ਸੁਣਾਈ ਸਾਡੇ ਦਰਸ਼ਕਾਂ ਨੂੰ, ਤੇ ਮੈਨੂੰ ਚੰਗਾ ਲੱਗਾ, ਤੇ ਮੇਰੇ ਖਿਆਲ ਸਾਡੇ ਦਰਸ਼ਕਾਂ ਨੂੰ ਵੀ ਬੜਾ ਚੰਗਾ ਲੱਗਾ ਹੋਏਗਾ ਇਹ ਤੁਹਾਡਾ ਅੱਜ ਦਾ ਥੋੜਾ ਬਹੁਤਾ ਡੇ। ਹਾਂਜੀ ਡਾਕਟਰ ਸਾਹਿਬ, ਹੁਣ ਅਸੀਂ ਇਜਾਜ਼ਤ ਲੈਂਦੇ ਹਾਂ। ਹਾਂਜੀ ਵਿਊਅਰਸ, ਤੁਸੀਂ ਸਾਡਾ ਪ੍ਰੋਗਰਾਮ ਏਦਾਂ ਹੀ ਦੇਖਦੇ ਰਹੋ ਤੇ ਸਾਨੂੰ ਆਪਣੀਆਂ ਸੋਹਣੀਆਂ ਈਮੇਲਸ ਸਾਡੇ ਇਸ ਪਤੇ ਤੇ sos@tv84.tv ਤੇ ਸਾਨੂੰ ਭੇਜਣਾ ਨਾ ਭੁੱਲਣਾ। ਕੱਲ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਤੇ ਤੁਹਾਡੇ ਆਪਣੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।